ਤੁਸੀਂ ਉਹ ਦੋ ਕਨਾਲ ਵੀ ਲਾਓਗੇ? ਹੈਗੇ ਆ ਜੀ ਵੀ ਚੋਰੀਆਂ ਕਰਿਆ ਕਰਾਂਗੇ, ਲੁੱਟਾਂਗੇ, ਲੁੱਟਮਾਰੀ ਕਰਾਂਗੇ ਅਸੀਂ, ਇਹ ਹੀ ਹੋਊਗਾ ਵੀ ਫਿਰ ਇਹਨਾਂ ਨੂੰ ਕਰੋੜ ਇਕੱਠਾ ਕਰਕੇ ਦੇਵਾਂਗੇ ਅਸੀਂ ਇਹਨਾਂ ਨੂੰ। ਇਸ ਵੇਲੇ ਉਹਨੂੰ ਲੈਣ ਪੂਲ ਦਾ ਉਹਨੂੰ ਪੇਪਰ ਦਿੱਤਾ ਦਿੱਲੀ ਵਾਲਿਆਂ ਨੇ, ਉਹ ਪੜ੍ਹਿਆ ਲਿਖਿਆ ਸੀ, ਮਾਸਟਰ ਦਾ ਪੁੱਤ ਸੀ ਉਹ ਪੜ੍ਹ ਕੇ ਉਹਨਾਂ ਦੇ ਮੂੰਹ ਤੇ ਮਾਰਦਾ ਉਹਨਾਂ ਨੂੰ, ਤੇ ਮੈਂ ਜੀ ਪੰਜਾਬ ਨਹੀਂ ਹਿੱਲਣ ਦੇਣਾ, ਮੈਂ ਪੰਜਾਬ ਦਾ ਚੁਣਿਆ ਨੁਮਾਇੰਦਾ ਹਾਂ, ਮੈਂ ਪੰਜਾਬ ਦੇ ਹੱਕ 'ਚ, ਮੈਂ ਦਿੱਲੀ ਦੇ ਹੱਕ 'ਚ। ਅਗਲੇ ਤਾਂ ਕਹਿੰਦੇ 10-10% ਦਾ ਵਾਧਾ ਕਰਨਾ ਹੈ। ਕਿਸੇ ਵਾਧਾ ਨਹੀਂ ਕਰਨਾ, ਇਹ ਲੋਕਾਂ ਦੀਆਂ ਮੋਟਰਾਂ ਦੇ ਬਹਿ ਕੇ ਉੱਥੇ ਮੰਜੇ ਢਾ ਕੇ ਫੋਟੋਆਂ ਖਿਚਾ ਕੇ ਭੇਜੀ ਜਾਂਦਾ, ਇੱਥੇ ਆਵੇ ਸਾਡੇ ਖਿਚਾਵੇ ਪਿੰਡ 'ਚ ਸਾਡੇ ਫੋਟੋ ਆਣ ਕੇ। ਆਹ ਡਾਂਗਾ ਮੁੰਡੇ ਚੱਕਣ ਵਾਲੇ ਬਹੁਤ ਤਗੜੇ ਆ, ਇਹਨਾਂ 'ਚ ਬੁੜਾ ਕੋਈ ਨਹੀਂ ਹੈਗਾ, ਇਹ ਡਾਂਗਾ ਭਰਾਉਣ ਵਾਲੇ ਹੀ ਆ ਸਾਰੇ। ਅੱਛਾ ਜੀ। ਹਾਂਜੀ, ਇਹ ਨਵਾਂ ਖੂਨ ਆ ਸਾਰਾ ਖੜਾ। ਸਾਡੇ ਖੜਿਆ ਕਿੱਥੇ ਜਾਣਾ ਪੈਣਾ, ਅੱਛਾ ਜ਼ਮੀਨਾਂ ਛੱਡ ਕੇ ਖੜਿਆ ਕਿੱਥੇ ਜਾਣਾ ਪੈਣਾ। ਹੁਣ ਕਹੀ ਤਾਂ ਜਾਂਦੇ ਸਾਡੇ ਭਰਾ ਵੀ ਡੱਬਾ ਚੱਕਾਂਗੇ ਅਸੀਂ, ਇਸ ਉਮਰ 'ਚ ਕੌਣ ਦਿਹਾੜੀ ਦਊਗਾ? ਇਹ ਨਾ ਕਹਿਣ ਵੀ ਆਹ ਟੋਰਾਂ ਕੱਢ ਕੇ ਇੱਥੇ ਤੁਰੇ ਫਿਰਦੇ ਆ, ਜਦੋਂ ਇਹਨਾਂ ਨੂੰ ਮੋਟਰਾਂ ਤੇ ਦੇਖੋ ਇਹ ਭਈਏ ਲੱਗਦੇ ਸਾਰੇ ਹੀ, ਇਹਨਾਂ ਦੀਆਂ ਵਰਦੀਆਂ ਖੂਹ ਤੇ ਪਈਆਂ ਕੰਮ ਵਾਲੀਆਂ। ਹਾਂ, ਉਹ ਤਾਂ ਕਹਿੰਦੇ ਮੁੱਖ ਮੰਤਰੀ ਸਾਹਿਬ ਦਾ ਟੀਚਰਾਂ ਕਰਦੇ ਸੀ, ਕਹਿੰਦੇ ਵੀ ਇਹ ਨਹੀਂ ਖੇਤ ਖੂਤ ਜਾਂਦੇ ਜਿਹੜੇ ਕਿਸਾਨ ਲੀਡਰ। ਉਹਨੂੰ ਤੂੰ ਕਦੀ ਗਿਆ, ਉਹਨੂੰ ਪੁੱਛਿਓ ਤੂੰ ਗਿਆ ਕਦੀ? ਸਰ ਸਾਨੂੰ ਇਦਾਂ ਦੇ ਡਿਵੈਲਪਮੈਂਟ ਦੀ ਲੋੜ ਨਹੀਂ, ਸਾਡੇ ਆਲੇ ਦੁਆਲੇ ਬਹੁਤ ਕਲੋਨੀਆਂ ਇਹੋ ਜਿਹੀਆਂ ਪਈਆਂ ਆ ਜਿਹੜੀਆਂ 15 20 25 ਸਾਲ ਤੋਂ ਡਿਵੈਲਪ ਨਹੀਂ ਹੋਈਆਂ, ਚੋਰ ਲੁਕਦੇ ਆ, ਲੁੱਟਾਂ ਖੋਹਾਂ ਹੁੰਦੀਆਂ। ਤੇ ਤੁਸੀਂ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਸੀ, ਮੈਨੂੰ ਪਤਾ ਲੱਗਿਆ। ਸੰਬੰਧ ਪਹਿਲਾਂ ਮੈਂ ਭੁੱਲਾ ਰਹਿਣ ਰੱਖਦਾ ਭਾਜੀ। ਅੱਛਾ, ਪਹਿਲੋਂ ਮੇਰਾ ਭੁੱਲਾ ਰਹੀ ਮੇਰਾ ਦਿਲ ਆ। ਜੇਕਰ ਤਾਂ ਸਰਕਾਰ ਇਸ ਲੈਂਡ ਪੂਲਿੰਗ ਨੂੰ ਰੱਦ ਕਰੂਗੀ ਤਾਂ ਅਸੀਂ ਸਰਕਾਰ ਦੇ ਨਾਲ ਆ ਇਨ ਫਿਊਚਰ, ਤੇ ਜੇ ਨਹੀਂ ਕਰਦੇ, ਜੇ ਅੜੀ ਤੇ ਅੜੇ, ਮੈਂ ਪਿੰਡ ਦੇ ਨਾਲ ਆ ਭਾਜੀ। ਹਾਂ, ਫਿਰ ਮੈਂ ਪਿੰਡ ਦੇ ਨਾਲ। ਮੇਰੀ ਫੈਕਟਰੀ 20 ਮਰਲੇ ਵਿੱਚ ਆ, ਕਮ ਸੇ ਕਮ 10 ਮਰਲੇ ਮੇਰੀ ਫੈਕਟਰੀ ਦਾ ਏਰੀਆ ਬਚਾ ਰਿਹਾ ਕਿ ਇੱਥੇ ਪਿੰਡ ਦੇ ਜਿਹੜੇ ਕਮਜ਼ੋਰ ਵਰਗ ਜਿਹੜਾ ਹੈਗਾ ਮੇਰੇ ਕੋਲ ਨੌਕਰੀ ਲਈ ਕਰਨ ਵਾਸਤੇ ਆਉਂਦਾ ਹੈਗਾ, ਮੈਂ ਕੋਈ ਰੋਜੀ ਰੋਟੀ ਖਾਂਦਾ। ਕੋਈ ਸਰਕਾਰ ਤਾਂ ਸਭ ਝੂਠ ਤੇ ਲੱਕ ਬੰਨਿਆ ਆ। ਜਿਹੜਾ ਤੁਸੀਂ ਕਹਿੰਦੇ ਆਮ ਪਾਰਟੀ ਦੇ, ਇਹ ਆਮ ਪਾਰਟੀ ਅਸੀਂ ਵੀ ਨਾਲ ਰਲੇ ਅਸੀਂ ਵੀ, ਕੋਈ ਸਾਡਾ ਸਰਪੰਚ ਰਲੇ ਨਾਲ ਕਰਕੇ, ਆ ਸਾਰੇ ਬੰਦੇ ਭਾਵੇਂ ਖੜੀ ਕਰਕੇ ਕਹਿ ਦੇਣ ਵੀ ਹੈਗੇ ਅਸੀਂ ਨਾਲ, ਸਾਡੇ ਨਾਲ ਬਰੋਬਰ ਖੜਦੇ ਨੇ। ਵੋਟਾਂ ਸਾਡੇ ਪਿੰਡ ਚੋਂ ਹੀ ਲੈਣੀਆਂ, ਵੋਟਾਂ ਕਿੱਥੋਂ ਲੈਣੀਆਂ? ਉਹ ਨਹੀਂ, ਇੰਨੇ ਲੋਕ ਮੂਰਖ ਨਹੀਂ ਹੈਗੇ ਜਿਹੜੇ ਇੱਕ ਖੇਤ ਦੇ ਕੇ ਦੋ ਕਨਾਲਾਂ ਨੂੰ ਚਟਣਾ ਸੀ। ਜਿਹੜੇ ਸਾਡੇ ਜਿਹੜੇ ਮਹਿਲ ਬਣੇ ਉਹ ਕਿੱਥੇ ਜਾਣੇ ਆ? ਅਸੀਂ ਤਾਂ ਪਛਤਾਉਨੇ ਆ, ਅਸੀਂ ਕਿਹਾ ਸੀ ਚੱਲ ਇਹ ਕਾਂਗਰਸ ਮਾੜੀ ਆ, ਅਕਾਲੀ ਮਾੜੇ ਆ, ਇਹ ਤਾਂ ਬਲਦਾਦ ਸੀ। ਬਲਦਾਦ ਉਹਨਾਂ ਦੀ ਸ਼ਕਲਾਂ ਤਾਂ ਦੇਖੀਏ ਨਹੀਂ, ਉਹਦੇ ਚੱਕ ਕੇ ਜਿਹੜੇ ਅਨਪੜ੍ਹ ਸਾਡੇ ਵਰਗੇ ਸੀ ਉਹ ਖੜੇ ਕਰ ਦਿੱਤੇ, ਉਹੋ ਹੀ ਹੋ ਗਿਆ ਆ। ਹਾਲੇ ਉਦਾਂ ਹੀ ਬੇਆਬਾਦ ਪਈਆਂ ਨੇ, ਉੱਥੇ ਲੱਗੀਆਂ ਨੇ ਲਾਈਟਾਂ। ਕੋਈ ਲਾਈਟ ਨਹੀਂ, ਕੋਈ ਸੀਵਰ ਨਹੀਂ, ਉੱਥੇ ਚੋਰ ਲੁਕਦੇ ਆ, ਭੰਗਾ ਮਲਦੇ ਆਣਗੇ, ਸਾਡੀਆਂ ਮੋਟਰਾਂ ਦੀਆਂ ਤਾਰਾਂ ਲੈਂਦੀਆਂ ਉੱਥੇ। ਆਹ ਕੰਮ ਹੁੰਦਾ ਆ। ਸਰਕਾਰ ਦੀ ਗੱਲ ਪਾਸੇ ਰੱਖ ਦਈਏ, ਆਪਾਂ ਦੇਖਦੇ ਆ ਸ਼ਹਿਰਾਂ 'ਚ ਕਿੰਨੀਆਂ ਕਲੋਨੀਆਂ ਕੱਟ ਹੋ ਰਹੀਆਂ ਨੇ, ਉਹ ਵੀ ਤਾਂ ਕੋਈ ਦੇ ਰਿਹਾ ਨਾ। ਉਹ ਕੌਣ ਲੋਕ ਨੇ ਫਿਰ? ਦੇਖੋ ਜੀ, ਜ਼ਿਮੀਂ ਸਾਡੇ ਤੇ ਪੈਸਾ ਪੂਰਾ ਭਰਦੇ ਆ। ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹੋ ਤੁਸੀਂ, ਕਿਹਾ ਮੈਂ ਪਿੰਡ ਦੇ ਨਾਲ ਆ, ਪਰ ਪਿੱਛੋਂ ਪ੍ਰੈਸ਼ਰ ਕਿਸੇ ਤਰੀਕੇ ਦਾ ਆ ਰਿਹਾ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਵੀ ਭਾਈ ਇਹ ਕੰਮ ਨਾ ਕਰੋ, ਪਰ ਵਿਰੋਧ ਨਾ ਕਰੋ। ਜਿਹੜੇ ਸਰਕਾਰੀ ਨੁਮਾਇੰਦੇ ਹੁੰਦੇ ਆ ਨਾ, ਇਹ ਪ੍ਰੈਸ਼ਰਾਈਜ਼ ਕਰਦੇ ਹੀ ਹੁੰਦੇ ਆ। ਕਰਦੇ ਨੇ ਹੁਣ? ਨਹੀਂ, ਦੇਖੋ ਪ੍ਰੈਸ਼ਰਾਈਜ਼ ਹੋਣਾ ਵੀ ਬੰਦੇ ਦੇ ਹੱਥ 'ਚ ਆ। ਜੇਕਰ ਮੈਂ ਪ੍ਰੈਸ਼ਰਾਈਜ਼ ਹੋਊਂਗਾ ਤਾਂ ਹੀ ਮੇਰੇ ਤੇ ਕੋਈ ਪ੍ਰੈਸ਼ਰ ਹੀ ਨਹੀਂ, ਮੈਂ ਪਿੰਡ ਦੇ ਨਾਲ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਲਗਾਤਾਰ ਕਵਰੇਜ ਕਰ ਰਹੇ ਹਾਂ। ਪਿੰਡ ਦਰ ਪਿੰਡ ਜਿੱਥੇ ਦੀ ਵੀ ਜ਼ਮੀਨ ਇਸ ਘੇਰੇ 'ਚ ਆ ਰਹੀ ਹੈ, ਉੱਥੋਂ ਦੇ ਤਕਰੀਬਨ ਹਰ ਕਿਸਾਨ ਨੇ ਇਹੀ ਆਖਿਆ ਕਿ ਮੈਂ ਜ਼ਮੀਨ ਦੇਣ ਦੇ ਹੱਕ ਦੇ ਵਿੱਚ ਨਹੀਂ ਆ, ਪਰ ਸਰਕਾਰ ਇਸ ਨੂੰ ਪ੍ਰਚਾਰਨ ਤੇ ਲੱਗੀ ਹੋਈ ਹੈ। ਉਹੀ ਪ੍ਰਚਾਰ ਜਿਹੜਾ ਸਰਕਾਰ ਕਰ ਰਹੀ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਾਂਗੇ। ਖੁਦ ਕਿਸਾਨਾਂ ਦੇ ਕੋਲੋਂ, ਜ਼ਿਮੀਂਦਾਰਾਂ ਦੇ ਕੋਲੋਂ, ਨਾਲ ਦੀ ਨਾਲ ਉਹ ਲੋਕ ਜਿਨ੍ਹਾਂ ਦੀਆਂ ਇੰਡਸਟਰੀਆਂ ਵੀ ਨੇ ਇਸ ਸਾਰੇ ਦੇ ਵਿੱਚ ਆ ਰਹੀਆਂ ਇਸ ਜੱਦ 'ਚ, ਉਹਨਾਂ ਦੇ ਕੋਲੋਂ ਜਾਣਾਂਗੇ ਕਿ ਉਹਨਾਂ ਦਾ ਕੋਈ ਵਿਚਾਰ ਹੈ ਜ਼ਮੀਨ ਦੇਣ ਦਾ। ਕਿਉਂਕਿ ਜੇ ਸਰਕਾਰ ਦੀ ਸੁਣੀਏ ਤਾਂ ਸਰਕਾਰ ਕਹਿੰਦੀ ਹੈ ਕਿ ਬੇਸ਼ੱਕ ਅਸੀਂ ਤੁਹਾਨੂੰ LOI ਦੇ ਦੇਵਾਂਗੇ, ਪਰ ਤੁਸੀਂ ਖੇਤੀਬਾੜੀ ਕਰ ਸਕਦੇ ਹੋ ਜਦ ਤੱਕ ਅਸੀਂ ਉਸ ਦੇ ਉੱਪਰ ਡਿਵੈਲਪਮੈਂਟ ਸ਼ੁਰੂ ਨਹੀਂ ਕਰਦੇ। ਬਹੁਤ ਸਾਰੇ ਝੋਲ ਨੇ, ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਅੱਜ ਕਪੂਰਥਲਾ ਜ਼ਿਲ੍ਹੇ ਦੇ ਤਹਿਸੀਲ ਫਗਵਾੜਾ ਦੇ ਪਿੰਡ ਭੁੱਲਾਰਾਈ ਦੇ ਵਿੱਚ ਮੌਜੂਦ ਆ। ਪਿੰਡ ਵਾਸੀਆਂ ਦੇ ਕੋਲ ਚੱਲਦੇ ਆ, ਉਹਨਾਂ ਦੇ ਕੋਲੋਂ ਹੀ ਜਾਣਦੇ ਆ ਕਿ ਇਸ ਪਾਲਿਸੀ ਨੂੰ ਲੈ ਕੇ ਉਹਨਾਂ ਦਾ ਕੀ ਵਿਚਾਰ ਹੈ। ਉਹਨਾਂ ਨੇ ਪਿੰਡ ਪੱਧਰ ਦੇ ਉੱਪਰ ਇਸ ਪਾਲਿਸੀ ਨੂੰ ਲੈ ਕੇ ਕੀ ਰਣਨੀਤੀ ਤਿਆਰ ਕੀਤੀ ਹੈ। ਬਾਈ ਹੁਣੀ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਸਭ ਤੋਂ ਪਹਿਲਾਂ ਇਹ ਦੱਸ ਦਿਓ ਤੁਹਾਡੇ ਪਿੰਡ ਦੀ ਕਿੰਨੀ ਜ਼ਮੀਨ ਆ ਰਹੀ ਹੈ ਇਸ ਦੇ ਅੰਦਰ? ਸਾਡੇ ਪਿੰਡ ਦੀ ਜੀ 200 ਖੇਤ। ਪੂਰਾ 200? ਪੂਰਾ 200 ਖੇਤ ਆ ਰਿਹਾ ਜੀ। ਠੀਕ ਹੈ ਜੀ। ਤੇ ਤੁਹਾਡੇ ਪਿੰਡ ਦੇ ਵਿੱਚ ਜੇਕਰ ਸਾਂਝੇ ਤੌਰ ਤੇ ਤੁਹਾਡੇ ਤੋਂ ਹੀ ਸਾਰੇ ਪਿੰਡ ਦਾ ਜਵਾਬ ਲੈਣਾ ਹੋਵੇ ਤਾਂ ਸਾਰੇ ਪਿੰਡ ਦੇ ਲੋਕ ਹੱਕ 'ਚ ਨੇ ਜਾਂ ਵਿਰੋਧ 'ਚ ਨੇ? ਵਿਰੋਧ ਵਿੱਚ ਨੇ ਜੀ ਸਾਰਾ ਪਿੰਡ। ਹਾਂਜੀ, ਪੂਰਾ ਪਿੰਡ ਵਿਰੋਧ ਵਿੱਚ ਆ। ਪੂਰਾ ਪਿੰਡ ਇਹੀ ਕਹਿੰਦੇ ਮਰਨ ਲਈ ਤਿਆਰ ਆ, ਪਰ ਜ਼ਮੀਨ ਦੇਣ ਲਈ ਤਿਆਰ ਨਹੀਂ। ਹਾਂਜੀ, ਸਰਕਾਰ ਕਿਸੇ ਵੀ ਤਰੀਕੇ ਆ ਜਾਵੇ, ਅਸੀਂ ਸਰਕਾਰ ਨਾਲ ਟੱਕਰਾਂਗੇ।
ਟੱਕਰੋਗੇ। ਹਾਂਜੀ। ਅੱਛਾ, ਇੱਕ ਗੱਲ ਇਹਦੇ ਵਿੱਚ ਇਹ ਆ, ਸਰਕਾਰ ਦਾ ਜਦੋਂ ਪੱਖ ਸੁਣਦੇ ਆ, ਸਰਕਾਰ ਕਹਿੰਦੀ ਹੈ ਕਿ ਡਿਵੈਲਪਮੈਂਟ ਦੀ ਬਹੁਤ ਜ਼ਰੂਰਤ ਹੈ, ਫਿਊਚਰ ਨੂੰ ਦੇਖ ਕੇ ਅਸੀਂ ਸਾਰਾ ਕੁਝ ਪਲਾਨ ਕਰ ਰਹੇ ਹਾਂ। ਪਰ ਤੁਹਾਨੂੰ ਲੱਗਦਾ ਹੈ ਕਿ ਫਿਊਚਰ ਨੂੰ ਦੇਖ ਕੇ ਜਿਹੜਾ ਇਹਨਾਂ ਨੇ ਪਲਾਨ ਕੀਤਾ ਹੈ ਉਹ ਲੋਕ ਉਸ ਨੂੰ ਅਸੈਪਟ ਕਿਉਂ ਨਹੀਂ ਕਰ ਰਹੇ, ਲੋਕ ਉਸ ਨੂੰ ਸਵੀਕਾਰ ਕਿਉਂ ਨਹੀਂ ਕਰ ਰਹੇ? ਕੀ ਸਮਝ ਪਾ ਰਹੇ ਹੋ ਇਸ 'ਚ? ਸਰ ਸਾਨੂੰ ਇਦਾਂ ਦੇ ਡਿਵੈਲਪਮੈਂਟ ਦੀ ਲੋੜ ਨਹੀਂ। ਸਾਡੇ ਆਲੇ ਦੁਆਲੇ ਬਹੁਤ ਕਲੋਨੀਆਂ ਇਹੋ ਜਿਹੀਆਂ ਪਈਆਂ ਆ ਜਿਹੜੀਆਂ 15 15 20 20 25 25 ਸਾਲ ਤੋਂ ਡਿਵੈਲਪ ਨਹੀਂ ਹੋਈਆਂ। ਉੱਦਾਂ ਹੀ ਖਾਲੀ ਪਈਆਂ ਆ, ਉਜਾੜ ਪਿਆ ਜੀ, ਉੱਥੇ ਚੋਰ ਲੁਕਦੇ ਆ, ਲੁੱਟਾਂ ਖੋਹਾਂ ਹੁੰਦੀਆਂ। ਠੀਕ ਹੈ, ਸਾਨੂੰ ਇਹੋ ਜਿਹੀ ਡਿਵੈਲਪਮੈਂਟ ਦੀ ਕੋਈ ਲੋੜ ਨਹੀਂ। ਠੀਕ ਹੈ। ਹਾਂਜੀ। ਮੇਰੇ ਨਾਲ ਬਾਈ ਸਰਪੰਚ ਸਾਹਿਬ ਇਸ ਪਿੰਡ ਦੇ ਮੌਜੂਦ ਨੇ, ਉਹਨਾਂ ਦੇ ਕੋਲੋਂ ਜਾਣਦੇ ਆ, ਕਿਉਂਕਿ ਸਰਪੰਚ ਸਰਪ੍ਰਸਤ ਹੁੰਦਾ ਪਿੰਡ ਦਾ, ਉਸ ਨੂੰ ਪਤਾ ਹੁੰਦਾ ਕਿ ਉਸ ਦੇ ਪਿੰਡ ਦੇ ਲੋਕ ਕੀ ਸੋਚਦੇ ਨੇ ਤੇ ਉਵੇਂ ਹੀ ਫੈਸਲੇ ਲੈਣੇ ਹੁੰਦੇ ਨੇ। ਬਾਈ ਪਿੰਡੋਂ ਪਿੰਡੀ ਮਤਾ ਪੈ ਰਿਹਾ ਹੈ, ਬਹੁਤ ਜਗ੍ਹਾ ਵਿਰੋਧ ਹੋ ਰਿਹਾ ਹੈ ਆਮ ਆਦਮੀ ਪਾਰਟੀ ਦਾ, ਖਾਸ ਤੌਰ ਤੇ ਸਰਕਾਰ ਦਾ ਹੀ ਕਹਿ ਲਈਏ, ਆਮ ਆਦਮੀ ਪਾਰਟੀ ਤੋਂ ਵੀ ਪਹਿਲਾਂ। ਤੁਸੀਂ ਐਜ਼ ਏ ਸਰਪੰਚ ਕੀ ਸਟੇਕ ਰੱਖਦੇ ਹੋ? ਤੁਸੀਂ ਪਿੰਡ ਵਾਲਿਆਂ ਦੇ ਨਾਲ ਹੋ ਜਾਂ ਫਿਰ ਕੀ ਗੱਲਬਾਤ ਹੈ? ਪਹਿਲਾਂ ਤਾਂ ਪੰਜਾਬੀ USA TV ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਪਿੰਡ ਸਾਡੀ ਆਵਾਜ਼ ਨੂੰ ਸੁਣਨ ਆਏ ਹੋ। ਗੱਲ ਇਹ ਆ ਕਿ ਦੇਖੋ, ਜਿਹੜੀ ਲੈਂਡ ਪੂਲਿੰਗ ਸਕੀਮ ਇਹ ਸਰਕਾਰ ਨੇ ਕੱਢੀ ਆ, ਇਹ ਲੈਂਡ ਪੂਲਿੰਗ ਸਕੀਮ ਦੇ ਉੱਪਰ ਅਸੀਂ ਗ੍ਰਾਮ ਸਭਾ ਦੀ ਪਹਿਲੋਂ ਹੀ ਮੀਟਿੰਗ ਸੱਦ ਕੇ ਇਸ ਮਤੇ ਨੂੰ ਅਸੀਂ ਰੱਦ ਕਰਤਾ। ਕਿਉਂ? ਕਿਉਂਕਿ ਪਹਿਲੋਂ ਅਸੀਂ ਪਿੰਡ ਦੇ ਨਾਲ ਆ, ਅਸੀਂ ਰੋਟੀ ਤਾਂ ਪਿੰਡ ਤੋਂ ਖਾਣੀ ਆ, ਅਸੀਂ ਪਿੰਡ ਦੇ ਨਾਲ ਆ, ਪਿੰਡ ਦੇ ਹੱਕ ਦੇ ਨਾਲ ਆ, ਔਰ ਪਿੰਡ ਇਸ ਜਿਹੜੀ ਲੈਂਡ ਪੂਲਿੰਗ ਸਕੀਮ ਦੇ ਸਾਰਾ ਵਿਰੋਧ ਦੇ ਵਿੱਚ ਹੈ ਜੀ। ਤੇ ਤੁਸੀਂ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਸੀ, ਮੈਨੂੰ ਪਤਾ ਲੱਗਿਆ। ਸੰਬੰਧ ਪਹਿਲਾਂ ਮੈਂ ਭੁੱਲਾਰੇ ਨੂੰ ਰੱਖਦਾ ਭਾਜੀ। ਅੱਛਾ। ਪਹਿਲੋਂ ਮੇਰਾ ਭੁੱਲਾਰਾ ਹੀ ਮੇਰਾ ਦਿਲ ਆ, ਭੁੱਲਾਰਾ ਹੀ ਮੇਰਾ ਸਾਰਾ ਕੁਝ ਆ। ਪਹਿਲੋਂ ਮੇਰੇ ਲਈ ਭੁੱਲਾਰਾ ਹੀ, ਪਾਰਟੀਆਂ ਬਾਅਦ ਚੋਂ ਨਹੀਂ ਭਾਜੀ। ਭੁੱਲਾਰਾ ਤੁਸੀਂ ਜੇਕਰ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਜੇਕਰ ਤੁਸੀਂ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋ, ਪਾਰਟੀ ਨਾਲ ਜੁੜੇ ਹੋਏ ਹੋ, ਬੇਸ਼ੱਕ ਪਿੰਡ ਦੇ ਨਾਲ ਤੁਹਾਡਾ ਸਾਰਾ ਕੁਝ ਜੁੜਿਆ ਹੋਇਆ ਹੈ, ਤੇ ਜਿਸ ਤਰੀਕੇ ਦੇ ਨਾਲ ਲਗਾਤਾਰ ਅਸਤੀਫੇ ਆ ਰਹੇ ਨੇ, ਲੋਕ ਅੰਦਰੋਂ ਅੰਦਰੀ ਵਿਰੋਧ ਕਰ ਰਹੇ ਨੇ, ਤੁਸੀਂ ਕਿਸੇ ਲੀਡਰ ਦੇ ਕੋਲ, ਵੱਡੇ ਲੀਡਰ ਦੇ ਕੋਲ, ਆਪਣੇ ਏਰੀਏ ਦੇ ਇੰਚਾਰਜ ਸਾਹਿਬ ਦੇ ਕੋਲ ਜਾ ਕੇ ਰੋਸ ਜਤਾਇਆ ਵੀ ਸਰਕਾਰ ਤੱਕ ਇਹ ਗੱਲ ਪਹੁੰਚਾਓ, ਲੋਕ ਬਿਲਕੁਲ ਇਸ ਨੂੰ ਪਸੰਦ ਨਹੀਂ ਕਰ ਰਹੇ? ਮੈਂ ਰੋਸ ਵੀ ਜਤਾਇਆ, ਅਸੀਂ ਮੰਗ ਪੱਤਰ ਵੀ ਦਿੱਤੇ ਆ ਬਈ ਇਹ ਜਿਹੜੀ ਕੋਝੀ ਹਰਕਤ ਸਰਕਾਰ ਕਰ ਰਹੀ ਆ, ਲੈਂਡ ਪੁਲਿੰਗ ਕਰ ਰਹੀ ਆ। ਸਾਡੇ ਹਲਕਾ ਇੰਚਾਰਜ ਨੇ ਹਰਨੂਰ ਸਿੰਘ ਜੀ ਹਰਜੀਮਾਨ ਅਤੇ ਜਿੰਨੇ ਵੀ ਮੇਰੇ ਪਾਰਟੀ ਦੇ ਨੁਮਾਇੰਦੇ, ਅਸੀਂ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਆ। ਦੇਖੋ, ਮੰਗ ਪੱਤਰ ਅਸੀਂ ਦੇਤੇ ਆ, ਸਾਰਾ ਕੁਝ ਦੇਤਾ, ਲੇਕਿਨ ਸੋਚਣਾ ਸਰਕਾਰ ਨੇ ਆ ਕਿ ਸਰਕਾਰ, ਜੇਕਰ ਤਾਂ ਸਰਕਾਰ ਇਸ ਲੈਂਡ ਪੁਲਿੰਗ ਨੂੰ ਰੱਦ ਕਰੂਗੀ ਤਾਂ ਅਸੀਂ ਸਰਕਾਰ ਦੇ ਨਾਲ ਆ ਇਨ ਫਿਊਚਰ। ਤੇ ਜੇ ਨਹੀਂ ਕਰਦੇ, ਜੇ ਅੜੀ ਤੇ ਅੜੇ, ਮੈਂ ਪਿੰਡ ਦੇ ਨਾਲ ਆ ਭਾਜੀ। ਹਾਂ, ਫਿਰ ਮੈਂ ਪਿੰਡ ਦੇ ਨਾਲ ਆ, ਤੇ ਪਾਰਟੀ ਦੇ ਵਿੱਚੋਂ ਬਾਹਰ ਆਉਂਗੇ? ਹਾਂ, ਮੈਂ ਗਤੀਵਿਧੀ ਦੇਖੂੰਗਾ ਜਿੱਦਾਂ ਵੀ ਮੈਨੂੰ ਮੇਰਾ ਪਿੰਡ ਜਿੱਦਾਂ ਮੈਨੂੰ ਕਹੂਗਾ ਭਾਜੀ, ਮੈਂ ਪਿੰਡ ਦੇ ਨਾਲ ਆ ਜੀ। ਮੈਨੂੰ ਪਿੰਡ ਨੇ ਵੋਟਾਂ ਪਾਈਆਂ, ਮੈਨੂੰ ਪਿੰਡ ਨੇ ਸਰਪੰਚ ਬਣਾਇਆ, ਮੈਂ ਪਿੰਡ ਦੇ ਨਾਲ ਆ ਭਾਜੀ। ਪੱਕੀ ਗੱਲ ਹੈ, ਰਾਈਟ। ਠੀਕ ਹੈ। ਇੱਧਰ ਇੰਡਸਟਰੀਲਿਸਟ ਨੇ, ਬਾਈ ਹੋਣਾ ਦੀ ਫੈਕਟਰੀ ਹੈ, ਉਹ ਵੀ ਇਸ ਜੱਦ ਚ ਆ ਰਹੀ ਹੈ। ਇਕੱਲੇ ਕਿਸਾਨ ਨਹੀਂ, ਕਿਸਾਨਾਂ ਨਾਲ ਤਾਂ ਗੱਲ ਕਰਾਂਗੇ, ਪਰ ਜਦੋਂ ਇੰਡਸਟਰੀ ਲੱਗੀ ਹੋਈ, ਕੋਈ ਫੈਕਟਰੀ ਲੱਗੀ ਹੋਈ ਇਸ ਦੀ ਜੱਦ ਚ ਆਉਂਦੀ ਹੈ ਤਾਂ ਫਿਰ ਵੀ ਬਹੁਤ ਸਾਰਾ ਨੁਕਸਾਨ ਹੁੰਦਾ ਹੈ, ਕਿਉਂਕਿ ਉੱਥੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਹੁੰਦੇ ਨੇ। ਇਸ ਪਿੰਡ ਦੇ ਹੋਣਗੇ, ਆਲੇ ਦੁਆਲੇ ਪਿੰਡਾਂ ਦੇ ਹੋਣਗੇ, ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੁੰਦਾ ਹੈ। ਬਾਈ ਜੀ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਤੇ ਤੁਹਾਡਾ ਕਿੰਨਾ ਰਕਬਾ ਆ ਰਿਹਾ ਹੈ ਇਸ ਪਾਲਿਸੀ ਦੇ ਅੰਦਰ? ਮੇਰੀ ਫੈਕਟਰੀ 20 ਮਰਲੇ ਵਿੱਚ ਆ, ਕਮ ਸੇ ਕਮ 10 ਮਰਲੇ ਮੇਰੀ ਫੈਕਟਰੀ ਦਾ ਏਰੀਆ ਬਚਾ ਰਿਹਾ ਹੈ। ਠੀਕ ਹੈ। ਪਰ ਮੈਂ ਇਸ ਦੇ ਵਿਰੋਧ ਵਿੱਚ ਹਾਂ ਕਿ ਮੇਰੀ ਫੈਕਟਰੀ ਕਿਉਂ ਆ ਰਹੀ ਆ, ਜਦ ਕਿ ਇੱਥੇ ਪਿੰਡ ਦੇ ਜਿਹੜੇ ਕਮਜ਼ੋਰ ਵਰਗ ਜਿਹੜਾ ਹੈਗਾ, ਮੇਰੇ ਕੋਲ ਨੌਕਰੀ ਲਈ ਕਰਨ ਵਾਸਤੇ ਆਉਂਦਾ ਹੈਗਾ, ਮੈਂ ਕੋਈ ਰੋਜੀ ਰੋਟੀ ਖਾਂਦਾ, ਉਹਨਾਂ ਦੀ ਰੋਜੀ ਰੋਟੀ ਮੈਨੂੰ ਬਹੁਤ ਨੁਕਸਾਨ ਹੋ ਰਿਹਾ ਕਿ ਉਹਨਾਂ ਨੂੰ ਮੇਰੇ ਕਰਕੇ ਮੈਨੂੰ ਨੁਕਸਾਨ ਹੋਣਾ। ਅੱਛਾ, ਕਿਸਾਨ ਜਿਹੜਾ ਹੈ ਉਹ ਤਾਂ ਜਥੇਬੰਦਕ ਢਾਂਚੇ ਦੇ ਵਿੱਚ ਜੁੜਿਆ ਹੋਇਆ ਹੈ, ਉਹ ਤਾਂ ਟਰੈਕਟਰ ਮਾਰਚ ਕਰ ਲੈਂਦੇ ਨੇ, ਵਿਰੋਧ ਕਰ ਲੈਂਦੇ ਨੇ, ਪਰ ਆਪਾਂ ਲੁਧਿਆਣੇ 'ਚ ਦੇਖਿਆ, ਕਹਿੰਦੇ ਜੈਨ ਸਾਹਿਬ ਆ ਗਏ, ਕੋਈ ਹੋਰ ਆ ਗਏ, ਉਹਨਾਂ ਨੇ ਆਪਣੀ ਜ਼ਮੀਨ ਦੇ ਦਿੱਤੀ ਹੈ। ਕਹਿਣ ਦਾ ਭਾਵ ਜਿਹੜੇ ਇੰਡਸਟਰੀਲਿਸਟ ਨੇ ਉਹਨਾਂ ਨੂੰ ਵਿਭਾਗੀ ਫਾਇਦੇ ਦੇਣ ਦੀ ਗੱਲ ਕਹਿ ਕੇ, ਹੋਰ ਮੁਨਾਫੇ ਦੇਣ ਦੀ ਗੱਲ ਕਹਿ ਕੇ, ਜਾਂ ਫਿਰ ਉਲਟਾ ਧਮਕਾ ਕੇ ਕਿ ਤੁਹਾਡੇ ਤੇ ਆਹ ਕਾਰਵਾਈ ਕਰ ਦਿਆਵਾਂਗੇ, ਉਹਨਾਂ ਨੂੰ ਡਰਾਇਆ ਜਾ ਰਿਹਾ ਹੈ। ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਹੋਇਆ ਵੀ ਇੰਡਸਟਰੀਲਿਸਟ ਹੈ, ਇਸ ਨੂੰ ਤਾਂ ਡਰਾ ਲਓ? ਨਹੀਂ, ਮੇਰੇ ਨਾਲ ਕਿਸੇ ਨਾਲ ਸੰਪਰਕ ਹੋਇਆ। ਮੈਨੂੰ ਸਰਪੰਚ ਸਾਹਿਬ ਕੋਲ ਪਤਾ ਲੱਗਾ ਸੀ ਕਿ ਆ ਵੀ ਤੁਹਾਡੇ ਪੰਚ ਸਾਹਿਬ ਮੇਰੇ ਜਿਹੜੇ ਹੈਗੇ ਆ, ਉਹਨਾਂ ਨੇ ਦੱਸਿਆ ਵੀ ਤੁਹਾਡੀ ਜਗ੍ਹਾ ਫੈਕਟਰੀ ਤੇ ਆ ਰਹੀ ਹੈ ਵਿੱਚ। ਪਰ ਮੈਂ ਸੁਣ ਕੇ ਬੜਾ ਹੈਰਾਨ ਆ ਕਿ ਮੇਰੀ ਫੈਕਟਰੀ ਦੇ ਵਿੱਚ ਜਿਹੜੇ ਵਰਕਰਾਂ ਨੂੰ ਰੁਜ਼ਗਾਰ ਮਿਲਿਆ ਉਹ ਕਿੱਥੇ ਜਾਣਗੇ? ਕਿੰਨੇ ਸਮੇਂ ਤੋਂ ਲੱਗੀ ਹੋਈ ਹੈ ਤੁਹਾਡੇ ਫੈਕਟਰੀ? 15 ਸਾਲ ਹੋ ਗਏ। 15 ਸਾਲ? ਹਾਂਜੀ। 15 ਸਾਲ ਤੋਂ ਤੁਸੀਂ ਉੱਥੇ ਕੰਮ ਕਰ ਰਹੇ ਹੋ, ਨਾਲੇ ਰੋਜ਼ਗਾਰ ਦੇ ਰਹੇ ਹੋ ਪਿੰਡ ਦੇ ਲੋਕਾਂ ਨੂੰ? ਬਿਲਕੁਲ ਦੇ ਰਹੇ। ਇੱਕ ਇਹ ਵੀ ਪੱਖ ਹੈ, ਤੁਸੀਂ ਗੱਲ ਕਰਦੇ ਹੋ ਕਿ ਅਸੀਂ ਗੋਰਿਆਂ ਨੂੰ ਇੱਥੇ ਲੈ ਕੇ ਆਉਣਾ ਹੈ, ਉਹਨਾਂ ਨੂੰ ਕੰਮ ਦੇਣਾ ਹੈ, ਪਰ ਜਿਹੜੇ ਇੱਥੇ ਕੰਮ ਕਰ ਰਹੇ ਨੇ ਉਹਨਾਂ ਦੇ ਰੋਜ਼ਗਾਰ ਤੇ ਵੀ ਲੱਤ ਵੱਜ ਰਹੀ ਹੈ। ਇੱਧਰ ਹੋਰ ਕਿਸਾਨ ਆਗੂਆਂ ਦੇ ਨਾਲ ਗੱਲ ਕਰ ਲੈਂਦੇ ਆ। ਜਿਸ ਤਰੀਕੇ ਦੇ ਨਾਲ ਸਰਕਾਰ ਪ੍ਰਚਾਰਦੀ ਹੈ ਇਸ ਪਾਲਿਸੀ ਨੂੰ, ਕੀ ਲੱਗਦਾ ਸਰਕਾਰ ਦਾ ਅਸਲ ਮੰਤਵ ਕੀ ਹੈ ਇਹਦੇ ਪਿੱਛੇ? ਦੇਖੋ ਜੀ, ਸਰਕਾਰ ਤਾਂ ਸਭ ਝੂਠ ਦੇ ਲੱਕ ਬੰਨਿਆ ਆ। ਜਿਹੜਾ ਤੁਸੀਂ ਕਹਿੰਦੇ ਆਮ ਪਾਰਟੀ ਦੇ, ਇਹ ਆਮ ਪਾਰਟੀ ਅਸੀਂ ਵੀ ਨਾਲ ਰਲੇ ਆ,
ਅੱਛਾ ਰਲੇ ਅਸੀਂ ਵੀ ਕੋਈ ਸਾਡਾ ਸਰਪੰਚ ਰਲੇ ਨਾਲ ਕਰਕੇ ਆ ਸਾਰੇ ਬੰਦੇ ਭਾਵੇਂ ਖੜੀ ਕਰਕੇ ਕਹਿ ਦੇਣ ਵੀ ਹੈਗੇ ਅਸੀਂ ਨਾਲ। ਇਸ ਵੇਲੇ ਕੋਈ ਉਹਦੇ ਨਾਲ ਨਹੀਂ। ਜੋਗਿੰਦਰ ਸਿੰਘ ਮਾਨ ਇੱਥੇ ਅਸਲੇ ਮੌਕੇ ਨਾਲ ਹੈਗਾ ਸੀ, ਹੁਣ ਕੋਈ ਬਿਆਨ ਨਹੀਂ ਦਿੱਤਾ ਇੱਥੇ ਆਣ ਕੇ ਅੱਛਾ ਵੀ ਤੁਹਾਡੇ ਨਾਲ ਹੀ ਖੜੇ ਆ ਕਿ ਨਹੀਂ ਖੜੇ। ਸਾਡੇ ਬਰੋਬਰ ਆਇਆ ਢਾਲੀਵਾਲ ਨੇ ਬਿਆਨ ਦਿੱਤੇ ਆਣ ਕੇ, ਕਾਂਗਰਸ ਤੋਂ ਜਿਹੜੇ ਐਮਐਲਏ ਕਾਂਗਰਸ ਤੋਂ ਹੈਗੇ ਆ। ਫੇਰ ਅਸੀਂ ਗਏ ਸੀ ਕੁੱਕੜ ਪਿੰਡ, ਉੱਥੇ ਪ੍ਰਗਟ ਸਿੰਘ ਆਇਆ ਸੀ, ਅਸੀਂ ਉਹ ਰੈਲੀ ਤੇ ਵੀ ਗਏ ਆ, ਜਾ ਕੇ ਆਏ ਆ। ਜੇ ਸਾਡੇ ਨਾਲ ਬਰੋਬਰ ਖੜਦਾ ਨਹੀਂ, ਵੋਟਾਂ ਸਾਡੇ ਪਿੰਡ ਚੋਂ ਹੀ ਲੈਣੀਆਂ, ਵੋਟਾਂ ਕਿੱਥੋਂ ਲੈਣੀਆਂ? ਉਹ ਨਹੀਂ ਆ ਵੋਟਾਂ ਮਹੱਲੇ ਸਾਰੇ ਪਾਉਣੀਆਂ ਨੂੰ, ਅਸੀਂ ਉਹਦੇ ਨਾਲ ਨਹੀਂ ਖੜੇ। ਨਾ ਆਮ ਪਾਰਟੀ ਨੇ ਨਾਲ ਵੋਟ ਪਾਉਣੀ ਆ, ਜਿਹੜਾ ਸਾਡੇ ਨਾਲ ਬਰੋਬਰ ਖੜਾ ਹੋਊ ਅਸੀਂ ਉਹਦੇ ਨਾਲ ਆ ਜੀ। ਅੱਛਾ ਇਹ ਧਮਕਾਉਣ ਵਾਲੀ ਰਾਜਨੀਤੀ ਤੇ ਜੇਕਰ ਆ ਜਾਂਦੇ ਨੇ, ਕਿਉਂਕਿ ਹੁਣ ਖਬਰ ਨਿਕਲ ਕੇ ਇਹ ਆ ਰਹੀ ਹੈ ਕਿ ਪਟਵਾਰੀਆਂ ਦੀਆਂ ਡਿਊਟੀਆਂ ਖਾਸ ਤੌਰ ਤੇ ਇੱਧਰ ਲਾਈਆਂ ਜਾ ਰਹੀਆਂ ਵੀ ਲੈਂਡ ਪੂਲਿੰਗ ਤੇ ਜ਼ੋਰ ਦਿਓ, ਪਿੰਡਾਂ 'ਚ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕਰੋ, ਲੋਕਾਂ ਨੂੰ ਇਹ ਗੱਲ ਜਚਾਓ ਕਿ ਭਾਈ ਪਾਲਿਸੀ ਬਹੁਤ ਚੰਗੀ ਹੈ, ਆਪਣੀ ਜ਼ਮੀਨ ਦੇ ਦਿਓ। ਤਾਂ ਕੀ ਲੱਗਦਾ ਇੰਨੀ ਜ਼ਿਆਦਾ ਕਾਹਲ ਕਿਉਂ ਹੈ ਆਮ ਆਦਮੀ ਪਾਰਟੀ ਨੂੰ ਜਾਂ ਸਰਕਾਰ ਨੂੰ ਕਹਿ ਲਈਏ? ਕਿਉਂਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਬਣ ਕੇ ਆ ਰਹੇ ਨੇ ਲੋਕ। ਇੰਨੇ ਲੋਕ ਮੂਰਖ ਨਹੀਂ ਹੈਗੇ ਜਿਹੜੇ ਇੱਕ ਖੇਤ ਦੇ ਕੇ ਦੋ ਕਨਾਲ ਵਾਲਿਆਂ ਨੂੰ ਚਟਣਾ ਸੀ। ਜਿਹੜੇ ਸਾਡੇ ਜਿਹੜੇ ਮਹਿਲ ਬਣੇ ਉਹ ਕਿੱਥੇ ਜਾਣੇ ਆ? ਜਿਹੜੇ ਉਹ ਇੱਥੇ ਜਿੰਦੇ ਲਾਉਣੇ, ਇੱਥੇ ਬਈਏ ਬਣਾ ਲੈਣੇ ਸੀ ਆਪਣੇ। ਅਸੀਂ ਉੱਥੇ ਦੋ ਕਨਾਲਾਂ ਕਰਕੇ ਉੱਥੇ ਉਹਨਾਂ ਨੂੰ ਧੂਪ ਦਿਆ ਕਰਾਂਗੇ ਜਾ ਕੇ। ਮੇਰੇ 9 ਖੇਤ ਹੁੰਦੇ ਵਿੱਚ। ਅੱਛਾ ਜੀ 9 ਖੇਤਾਂ ਨੂੰ ਅਸੀਂ ਕਿੱਥੇ ਜਾਵਾਂਗੇ? ਰੋਟੀ ਕਿੱਥੇ ਖਾਵਾਂਗੇ? ਆਹ ਬੰਦੇ ਸਾਰੇ ਕਿਸੇ ਦਾ 2 ਖੇਤ, ਕਿਸੇ ਦੇ 5 ਖੇਤ ਆ। ਕੀ ਕਰਾਂਗੇ ਅਸੀਂ ਜਾ ਕੇ? ਅਸੀਂ ਵੀ ਨੌਕਰੀ ਕਰਾਂਗੇ, ਡੱਬੇ ਚੱਕਾਂਗੇ ਇਹਨਾਂ ਦੇ ਕੋਲ ਆਣ ਕੇ। ਇਹੀ ਸਾਡਾ ਮਤਲਬ ਲਿਆ ਵੇ ਇਹਨਾਂ ਦਾ। ਫਿਰ ਇਹੀ ਬਦਲਾਅ ਸੋਚਿਆ ਸੀ ਜਿਹੜਾ ਅੱਜ ਤੋਂ 3 ਸਾਲ ਪਹਿਲਾਂ ਕਹਿੰਦੇ ਸੀ ਕੇਜਰੀਵਾਲ ਜੀ। ਅਸੀਂ ਤਾਂ ਪਛਤਾਉਨੇ ਆ। ਅਸੀਂ ਕਿਹਾ ਸੀ ਚੱਲ ਇਹ ਕਾਂਗਰਸ ਮਾੜੀ ਆ, ਕਾਲੀ ਮਾੜੇ ਆ, ਇਹ ਤਾਂ ਬਲਦਾਦ ਹੀ ਬਲਦਾਦ। ਉਹਨਾਂ ਦੀ ਸ਼ਕਲਾਂ ਤਾਂ ਦੇਖੀਏ ਨਹੀਂ, ਉਹਦੇ ਚੱਕ ਕੇ ਸਾਲੇ ਜਿਹੜੇ ਅਨਪੜ੍ਹ ਸਾਡੇ ਵਰਗੇ ਸੀ ਉਹ ਖੜੇ ਕਰ ਦਿੱਤੇ। ਉਹੋ ਹੀ ਹੋ ਗਏ ਆ। ਇਹ ਤਾਂ ਗੱਲਾਂ ਕਰਨ ਜ਼ਿਮੀਦਾਰ ਹੁਣ ਅਗਲੇ ਨੂੰ ਜ਼ਿਆਦਾ ਪੜ੍ਹੇ ਲਿਖੇ ਆ, ਸਾਰੇ ਕਾਨੂੰਨਾਂ ਦਾ ਪਤਾ ਹੈ, ਇੰਨੇ ਨਹੀਂ ਹੈਗੇ ਮੂਰਖ। ਇਹ ਸਭ ਪੜ੍ਹੇ ਹੋ ਆਈ ਤੇ ਸਾਡੇ ਆਣ ਕੇ ਗੱਲਾਂ ਕਰਨ ਪਿੰਡਾਂ 'ਚ ਹੋਣ ਹੈ। ਇਹ ਆਪੇ ਹੀ ਗੱਲਾਂ ਕਹੀ ਜਾਂਦੇ ਆ ਬਈ ਅਸੀਂ ਜੀ ਸਾਨੂੰ ਜ਼ਿਮੀਦਾਰ ਜ਼ਮੀਨਾਂ ਦਿੰਦੇ ਆ। ਦੱਸੋ ਕਿਹੜਾ ਜ਼ਮੀਨ ਦਿੰਦਾ? ਬਾਹਾਂ ਖੜੀਆਂ ਕਰਾਓ ਇਹਨਾਂ ਤੋਂ। ਆ ਬੰਦੇ ਸਾਰੇ ਖੜੇ ਆ। ਅਸੀਂ 54 ਐਫੀਡੇਵਿਟ ਦੇ ਦਿੱਤੇ ਆ। ਅੱਛਾ ਜੀ 51 ਹੋ ਗਏ, 57 ਹੋ ਗਏ ਆ, 57 ਦੇ ਦਿੱਤੇ ਆ। ਦੱਸੋ ਹਜੇ ਬੰਦੇ ਸਾਡੇ ਰਹਿੰਦੇ 5-7 ਬੰਦੇ ਆ। ਕਿੰਨ ਜ਼ਮੀਨ ਦਿੱਤੀ ਆ ਮੈਨੂੰ ਦੱਸੋ ਪਹਿਲਾਂ ਇਹਨਾਂ ਤੋਂ। ਅੱਛਾ ਇਹਦੇ ਬਾਰੇ ਕੀ ਸੋਚਦੇ ਹੋ? ਕਹਿੰਦੇ ਪਹਿਲਾਂ ਤੁਸੀਂ 2 ਕਨਾਲ ਤਾਂ ਪੌਣੇ 2 ਕਨਾਲ ਪੂਰੀ ਨਹੀਂ ਹੈ, ਉਹ ਤੁਹਾਨੂੰ ਮਿਲਣੀ ਹੈ ਤੇ ਉਸ ਦਾ ਡਿਵੈਲਪਮੈਂਟ ਦੇ ਚਾਰजेस ਵੀ ਤੁਸੀਂ ਦੇਣੇ ਨੇ। ਜੇ ਗਮਾਡਾ ਦੇ ਅੰਡਰ ਹੈ ਤਾਂ 1 ਕਰੋੜ, ਜੇ ਗਲਾਡਾ ਹੈ, ਜਲੰਧਰ ਡਿਵੈਲਪਮੈਂਟ ਅਥਾਰਟੀ ਹੈ, ਫਗਵਾੜੇ ਦੀ ਡਿਵੈਲਪਮੈਂਟ ਅਥਾਰਟੀ ਹੈ, ਤਾਂ ਉਹਦੇ ਵਿੱਚ ਤੁਹਾਨੂੰ 2 ਕਰੋੜ ਵੀ ਦੇਣਾ ਪੈ ਸਕਦਾ। ਕੀ ਇੰਨੀ ਜਮਾ ਪੂੰਜੀ ਤੁਹਾਡੇ ਕੋਲ ਹੈ ਵੀ ਤੁਸੀਂ ਉਹ 2 ਕਨਾਲ ਵੀ ਲਾਓਗੇ? ਹੈਗੇ ਆ ਜੀ ਬਈ ਚੋਰੀਆਂ ਕਰਿਆ ਕਰਾਂਗੇ, ਲੁੱਟਾਂਗੇ, ਲੁੱਟਮਾਰੀ ਕਰਾਂਗੇ ਅਸੀਂ। ਇਹ ਹੀ ਹੋਊਗਾ ਵੇ ਇਹ ਕੰਮ, ਇਹ ਚੋਰੀ ਦਾ ਹੀ ਕਰਾਂਗੇ। ਹੈ ਆ ਜਿਹੜੇ ਬੰਦੇ ਵਿਹਲੇ ਆ ਫੇਰ ਸੜਕਾਂ 'ਤੇ ਲੁੱਟਿਆ ਕਰਾਂਗੇ, ਫੇਰ ਇਹਨਾਂ ਨੂੰ ਕਰੋੜ ਇਕੱਠਾ ਕਰਕੇ ਦੇਵਾਂਗੇ ਅਸੀਂ ਇਹਨਾਂ ਨੂੰ। ਅੱਛਾ ਜੀ ਉਹ ਜਿਹੜੀਆਂ ਲਾਈਟਾਂ ਲਾ ਦੇਣੀਆਂ ਅਸੀਂ ਲਾਈਟਾਂ ਨੂੰ ਦੇਖੀ ਜਾਇਆ ਕਰਾਂਗੇ, ਸੜਕਾਂ ਬਣਾ ਦੀਆਂ ਸੜਕਾਂ ਦੇਖੀ ਚੱਲਾਂਗੇ। ਤੁਸੀਂ ਭਾਜੀ ਦੱਸਦੇ ਸੀ ਕਿ ਸਾਡੇ ਆਲੇ ਦੁਆਲੇ ਹਾਲੇ ਉਦਾਂ ਹੀ ਬੇਆਬਾਦ ਪਈਆਂ ਨੇ, ਉੱਥੇ ਲੱਗੀਆਂ ਨੇ ਲਾਈਟਾਂ। ਕੋਈ ਲਾਈਟ ਨਹੀਂ, ਕੋਈ ਸੀਵਰ ਨਹੀਂ, ਉੱਥੇ ਚੋਰ ਲੁਕਦੇ ਆ, ਭੰਗਾ ਮਲਦੇ ਆਣਗੇ, ਸਾਡੀਆਂ ਮੋਟਰਾਂ ਦੀਆਂ ਤਾਰਾਂ ਲੈਂਦੀਆਂ ਉੱਥੇ। ਆਹ ਕੰਮ ਹੁੰਦਾ ਆ। ਫੇ ਇਹ ਲੱਗਦਾ ਵੀ ਜਦੋਂ ਆ ਜ਼ਮੀਨ ਜਾਊ ਇਹੀ ਕੰਮ ਹੋਣਾ, ਇੱਥੇ ਵੀ ਇਹੀ ਕੰਮ ਹੋਣਾ ਜੀ। ਇੱਥੇ ਦਰਾਤ ਜੰਮ ਜਾਣੇ, ਲੁਕਣ ਨੂੰ ਜਗ੍ਹਾ ਸਾਰਿਆਂ ਦੀ ਹੋ ਜਾਣੀ ਆ। ਸਾਰਿਆਂ ਲਈ ਜਗ੍ਹਾ ਲੁਕਣ ਲਈ ਹੋਣੀ ਹੈ। ਲੱਗਦਾ ਇਹ ਨੀਤੀ ਲੋਕਾਂ ਦੀ ਡਿਵੈਲਪਮੈਂਟ ਦੇ ਨਾਲੋਂ ਜ਼ਿਆਦਾ ਲੋਕਾਂ ਨੂੰ ਕੱਢ ਕੇ ਸੜਕ ਤੇ ਬਿਠਾ ਦੇਣ ਦੀ ਹੈ। ਇਹ ਸੜਕ ਤੇ ਹੀ ਗੱਲ ਕਰਨੀ ਹੈ ਜੀ। ਦੇਖੋ ਉਹ ਸੜਕ ਤੇ ਬਹਿਣਾ, ਜਦੋਂ ਆ ਸਾਡਾ ਇੱਥੋਂ ਪਾਸਾ ਲੈ ਗਏ, ਕੋਈ ਨਹੀਂ ਬਸਣਾ ਉੱਥੇ ਕੋਈ ਵੀ। ਸਭ ਪੱਧਰ ਹੋ ਜਾਣੇ ਆ। ਜਿਹਨਾਂ ਨੇ ਡੇਰੇ ਬਣਾਇਓ ਆ, ਸਾਰੇ ਰਹਿਛਾਂ ਹੋਈਆਂ, 24 ਘੰਟੇ ਬੱਤੀ ਹੋਈ ਆ। ਉਹ ਦੱਸੋ ਕਿੱਥੇ ਜਾਊਗੇ? ਕਿੱਧਰ ਜਾਓਗੇ? ਤੁਸੀਂ ਵੀ ਸੋਚੋ ਪਹਿਲਾਂ। ਜੀ 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 ਇਹ ਤਾਂ ਸਾਡੇ ਦੇ ਵਿੱਚ ਜਿੰਦੇ ਘਰਾਂ ਨੂੰ ਲੱਗੂਗੇ, ਅਸੀਂ ਉੱਥੇ ਜਾਵਾਂਗੇ ਤਾਂ। ਇਹ ਤਾਂ ਬਿਹਾਰੀ ਭਈਏ ਲਿਆ ਬਿਠਾ ਦੂਗੇ ਇੱਥੇ ਲਿਆ ਕੇ। ਇਹ ਹੋਊਗਾ ਜੀ। ਹਾਂਜੀ। ਅੱਛਾ ਬਦਲਾਅ ਦਾ ਜਿਹੜਾ ਨਾਰਾ ਲਾਇਆ ਸੀ, ਕਹਿੰਦੇ ਸੀ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਹੁਣ ਪੰਜਾਬ ਨਾਲ ਕਿਉਂ ਨਹੀਂ ਖੜ ਰਿਹਾ? ਅਸੀਂ ਨਹੀਂ ਖੜਨਾ। ਅਸੀਂ ਤਾਂ ਉਹਦੇ ਨਾਲ ਤਾਂ ਖੜਨਾ ਹੀ ਨਹੀਂ। ਜ਼ਮੀਨ ਬਚਾਉਣੀ ਅਸੀਂ ਆਪਣੀ। ਸਾਨੂੰ ਕੋਈ ਮਤਲਬ ਨਹੀਂ ਕਿਸੇ ਨਾਲ। ਜ਼ਮੀਨ ਬਚਾਉਣੀ ਆ ਸਾਨੂੰ, ਆਪਣੀ ਜ਼ਮੀਨਾਂ ਮਤਲਬ ਆ। ਸਾਨੂੰ ਹੋਰ ਕੋਈ ਮਤਲਬ ਨਹੀਂ ਹੈਗਾ। ਬਸ ਕੋਈ ਮਤਲਬ ਨਹੀਂ, ਬਸ ਇੰਨੀ ਹੀ ਕਹਿਣੀ ਹੈ। ਬਸ ਇੰਨੀ ਕਹਿਣੀ ਆ। ਅੱਛਾ ਜ਼ਮੀਨ ਬਚਾਉਣੀ ਆ, ਜਾਨ ਤੇ ਨਹੀਂ ਪਈ, ਜਾਨ ਵੀ ਦਵਾਂਗੇ। ਕਿੱਥੇ ਤੱਕ ਜਾ ਸਕਦੇ ਹੋ? ਕਿੱਥੇ ਤੇ ਮਰਜ਼ੀ ਲੈ ਜਾਵੇ। ਕਿੰਨੇ ਚਿਰ ਜਾਨ ਕਿੰਨੇ ਚਿਰ ਹੈਗੀ ਆ, ਉਹਨਾਂ ਚਿਰ ਭੁਗਤਾਂਗੇ। ਅੱਛਾ ਜੀ। ਜੇ ਲੜਨਾ ਪਿਆ ਲੜਾਂਗੇ, ਜੇ ਅਸਲਾ ਚੱਕਣਾ ਪਿਆ ਅਸਲਾ ਵੀ ਮੁੱਲ ਖਰੀਦਣਾ ਪਊਗਾ। ਅੱਛਾ ਜੀ। ਆਹੋ ਅਸਲਾ ਵੀ ਚੱਕੋਗੇ? ਚੱਕਣਾ ਪਊਗਾ। ਠੀਕ ਹੈ। ਇੱਧਰ ਹੋਰ ਬਾਈ ਹੁਣਾਂ ਦੇ ਕੋਲ ਆਉਂਦੇ ਆ। ਬਾਈ ਜੀ ਕੀ ਦੇਖਦੇ ਹੋ ਇਸ ਚੀਜ਼ ਨੂੰ ਲੈ ਕੇ? ਇੱਕ ਸਮਝਦਾਰ ਵਿਅਕਤੀ ਹੋਣ ਦੇ ਨਾਤੇ ਜਦੋਂ ਆਪਾਂ ਕਿਸੇ ਨੂੰ ਕੁਰਸੀ ਤੇ ਬਿਠਾਉਨੇ ਆ, ਕੀ ਲੱਗਦਾ ਉਹ ਇੰਨੇ ਘੱਟ ਪੜ੍ਹੇ ਲਿਖੇ, ਇੰਨੇ ਘੱਟ ਸੁਹਿਰਦ ਨੇ ਕਿ ਉਹ
ਧਰਾਤਲ ਦੇ ਉੱਪਰ ਜਿਹੜੀ ਹਵਾ ਚੱਲ ਰਹੀ ਹੈ ਇਸ ਨੂੰ ਨਾਪ ਨਹੀਂ ਪਾ ਰਹੇ, ਉਹ ਹੱਕ 'ਚ ਹੀ ਭੁਗਤੀ ਜਾਂਦੇ ਨੇ। ਗੱਲ ਕੀ ਲੱਗਦੀ ਹੈ ਤੁਹਾਨੂੰ ਇਹਦੇ ਵਿੱਚ? ਇਹ ਤਾਂ ਪਹਿਲਾਂ ਤਾਂ ਇਹ ਧੋਖਾ ਖਾ ਗਏ, ਜੱਟ ਪੁੱਤ ਸੀਗਾ, ਅਸੀਂ ਨੂੰ ਵੋਟਾਂ ਪਾਈਆਂ ਵੀ ਸਾਡਾ ਜੱਟ ਪੁੱਤ, ਉਹ ਸਾਡਾ ਜੱਟ ਭਰਾ ਆ, ਸਾਡੇ ਨਾਲ ਸਾਡੀ ਹੈਲਪ ਕਰੂਗਾ। ਉਹਦਾ ਜੱਟਾਂ ਦੇ ਨਾਂ ਤੇ ਕਲੰਕ ਆ ਜੀ, ਕਲੰਕ ਆ ਜੀ। ਉਹ ਜੇ ਸੋਚਿਆ ਨਹੀਂ, ਜਿਸ ਵੇਲੇ ਉਹਨੂੰ ਲੈਣ ਪੂਲ ਦਾ ਉਹਨੂੰ ਪੇਪਰ ਦਿੱਤਾ ਦਿੱਲੀ ਵਾਲਿਆਂ ਨੇ, ਉਹ ਪੜ੍ਹਿਆ ਲਿਖਿਆ ਸੀ, ਮਾਸਟਰ ਦਾ ਪੁੱਤ ਸੀ ਉਹ ਪੜ੍ਹ ਕੇ ਉਹਨਾਂ ਦੇ ਮੂੰਹ ਤੇ ਮਾਰਦਾ ਉਹਨਾਂ ਨੂੰ ਵੀ ਮੈਂ ਜੀ ਪੰਜਾਬ ਨਹੀਂ ਹਿੱਲਣ ਦੇਣਾ, ਮੈਂ ਪੰਜਾਬ ਦਾ ਚੁਣਿਆ ਨੁਮਾਇੰਦਾ, ਮੈਂ ਪੰਜਾਬ ਦੇ ਹੱਕ 'ਚ, ਮੈਂ ਦਿੱਲੀ ਦੇ ਹੱਕ 'ਚ ਨਹੀਂ। ਉਹ ਤਾਂ ਫਿਰ ਹੁਣ ਇਹ ਹੋ ਸਕਦਾ, ਅਸੀਂ ਦੇਖੋ ਸਾਡੇ ਪੁਰਖਿਆਂ ਦੀ ਜ਼ਮੀਨ ਆ, ਸਿਰ ਦੇ ਕੇ ਜ਼ਮੀਨਾਂ ਲਈਆਂ ਆ, ਅਸੀਂ ਸਿਰ ਦੇਣ ਨੂੰ ਤਿਆਰ ਆ, ਅਸੀਂ ਜ਼ਮੀਨਾਂ ਨਹੀਂ ਜਾਣ ਦੇਵਾਂਗੇ। ਇੰਨਾ ਕੁਛ ਬੋਲਦਾ ਮੈਂ ਬਸ ਕਰਦਾ। ਅੱਛਾ, ਇਹਦੇ 'ਚ ਮੈਂ ਅੱਗੇ ਤੁਹਾਡੇ ਤੋਂ ਜਵਾਬ ਲੈ ਲੈਣਾ। ਤੁਸੀਂ ਕਹਿੰਦੇ ਹੋ ਕਿ ਸਿਰ ਦੇ ਕੇ ਜ਼ਮੀਨਾਂ ਬਣਾਈਆਂ ਗਈਆਂ ਨੇ, ਹੈਨਾ ਜੀ, ਸਾਡੇ ਪੁਰਖਿਆਂ ਨੇ ਦਿੱਤੀਆਂ, ਪਰ ਸਰਕਾਰ ਤਾਂ ਕਹਿੰਦੀ ਹੈ, ਜਾਂ ਜਦੋਂ ਆਪਾਂ ਵੀਡੀਓਜ਼ ਸਾਂਝੀਆਂ ਕਰਦੇ ਥੱਲੇ ਕਮੈਂਟ ਆਉਂਦੇ ਨੇ ਕਿ ਸੰਪत्ति ਸਰਕਾਰ ਦੀ ਹੀ ਹੁੰਦੀ ਹੈ, ਦੇਸ਼ ਦੀ ਹੀ ਹੁੰਦੀ ਹੈ, ਇਹਦੇ ਤੇ ਮਾਲਕੀਅਤ ਤੁਹਾਡੀ ਹੈ, ਕੋਈ ਗੱਲ ਨਹੀਂ, ਪਰ ਜੇ ਸਰਕਾਰ ਮੰਗ ਰਹੀ ਹੈ ਉਹਨੂੰ ਦੇਣੀ ਪਊਗੀ ਤੁਹਾਨੂੰ। ਜੇ ਮਲਕੀਅਤ ਉਹ ਕਹਿੰਦੇ ਸਾਡੀ ਆ ਨਾ ਜੀ, ਤੇ ਜੇ ਸਾਨੂੰ ਦਿੱਤੀ ਕਿਉਂ ਖੋਹਦੇ ਆ ਉਹ? ਫਿਰ ਸਾਡੀ ਸਲਾਹ ਤਾਂ ਲੈਂਦੇ ਆ ਕੇ, ਜਿੰਨੇ ਨੁਮਾਇੰਦੇ ਵੱਡੇ ਆ ਉੱਪਰ ਬੈਠੇ, ਉਹ ਆਪਣੇ ਰਾਤੋਂ ਰਾਤ ਨੀਤੀ ਕਰਕੇ ਉਹ ਕਰਦੇ। ਸਾਡੇ ਪਿੰਡ ਦਾ ਪਤਾ ਨਹੀਂ ਸੀਗਾ, ਸਾਨੂੰ 5-6 ਦਿਨ ਹੀ ਪਤਾ ਲੱਗਾ ਵੀ ਆਹ ਸਾਡੇ ਪਿੰਡ ਹੋ ਰਿਹਾ। ਅੱਛਾ ਜੀ, ਅਸੀਂ ਕਿਹਨੂੰ ਜਾ ਕੇ ਦੱਸੀਏ? ਜੇਕਰ ਐ ਮੰਨ ਲਈਏ, ਵੈਸੇ ਤਾਂ ਐਕੁਜੀਸ਼ਨ ਨੀਤੀ ਨਹੀਂ ਹੈ, ਇਹ ਪੂਲਿੰਗ ਨੀਤੀ ਹੈ। ਜੇਕਰ ਉਹ ਫੇਰ ਵੀ ਇਹ ਕਰਦੇ ਨੇ ਕਿ ਆਪਾਂ ਧੱਕੇ ਨਾਲ ਕਬਜ਼ੇ ਲੈਣੇ ਸ਼ੁਰੂ ਕਰੀਏ, ਫੇਰ ਕੀ ਰਣਨੀਤੀ ਹੈ ਜੇ ਧੱਕੇ ਨਾਲ ਕਬਜ਼ਾ ਲੈਣਾ? ਜੇ ਉਹ ਧੱਕੇ ਨਾਲ ਕਬਜ਼ਾ ਕਰਨਗੇ, ਅਸੀਂ ਵੀ ਧੱਕਾ ਕਰਾਂਗੇ। ਪਿੰਡ 'ਚ ਨਹੀਂ ਬਣ ਦੇਣਾ ਜੀ, ਅਸੀਂ ਪਿੰਡ 'ਚ ਨਹੀਂ ਬਣ ਦੇਣੇ। ਬਸ ਕੋਈ ਵੀ ਬਾਹਰਲਾ ਬੰਦਾ ਆਵੇ, ਕੋਈ ਵੀ ਇਹ ਆਮ ਪਾਰਟੀ ਦਾ ਬੰਦਾ, ਕੋਈ ਇਸ ਮੁੱਦੇ ਤੇ ਆਵੇ, ਉਹਨੂੰ ਪਿੰਡ 'ਚ ਨਹੀਂ ਬਣਦੇ। ਅੱਛਾ, ਇਹ ਪਾਲਿਸੀ ਜਿਹੜੀ ਬਣੀ ਹੈ, ਇਹਦੇ ਵਿੱਚ ਤੁਸੀਂ ਕਿੰਨਾ ਕੁ ਰੋਲ ਦੇਖਦੇ ਹੋ ਪੰਜਾਬ ਦਾ, ਕਿੰਨਾ ਕੁ ਦਿੱਲੀ ਦਾ? ਕਿਉਂਕਿ ਦਿੱਲੀ ਤੋਂ ਨੇ ਕੇਜਰੀਵਾਲ ਹੋਣੀ, ਇਹਨਾਂ ਨੇ 2016 ਚ ਉੱਥੇ ਵੀ ਕੋਸ਼ਿਸ਼ ਕੀਤੀ ਸੀ ਲੈਂਡ ਪੂਲਿੰਗ ਨੀਤੀ ਲਿਆਉਣ ਦੀ, ਪਰ ਉੱਥੇ ਦੇ ਰੈਵਨਿਊ ਡਿਪਾਰਟਮੈਂਟ ਦੀ, ਪਟਵਾਰਖਾਨੇ ਦੀਆਂ ਇਦਾਂ ਦੀਆਂ ਕਹਿੰਦੇ ਖਾਮੀਆਂ ਸਾਹਮਣੇ ਆ ਗਈਆਂ ਕਿ ਜਿਹਦੇ ਕਰਕੇ ਕੀਤਾ ਨਹੀਂ ਜਾ ਸਕਦਾ ਸੀ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਦਿੱਲੀੋਂ ਤਿਆਰ ਹੋਈ ਹੈ ਜਾਂ ਪੰਜਾਬ 'ਚ ਤਿਆਰ ਹੋਈ ਹੈ? ਦੇਖੋ ਜੀ, ਇਹ ਤਾਂ ਸਾਰਿਆਂ ਨੂੰ ਪਤਾ ਵੀ ਦਿੱਲੀੋਂ ਤਿਆਰ ਹੋ ਕੇ ਆਈ ਆ। ਇਹ ਹੁਣ ਸਾਡੇ ਭਗਵੰਤ ਮਾਨ ਸਾਹਿਬ ਨੇ ਪੜਿਆ ਕੁਛ ਨਹੀਂ ਲਿਆ ਕੇ ਸਾਈਨ ਕਰ ਦਿੱਤੇ। ਅਸੀਂ ਤਾਂ ਹੁਣ ਇਹਨੂੰ ਕਹਾਂਗੇ, ਸਾਡਾ ਚੁਣਿਆ ਨੁਮਾਇੰਦਾ ਇਹ ਆਵੇ ਤਾਂ ਇੱਕ ਵਾਰੀ ਸਾਡੇ 'ਚ ਵਿਚਰੇ ਤਾਂ ਸਹੀ, ਆ ਕੇ ਦੇਖੇ। ਹੁਣ ਚੋਰੀ ਬਹਿ ਕੇ ਭਾਵੇਂ ਉੱਥੇ ਸਕੂਲੇ ਬਹਿ ਕੇ ਕਹਿ ਦੇਵੇ ਵੀ ਸਾਡੇ ਸਾਡਾ ਇੰਨਾ ਪਿੰਡ ਆ, ਕਿਸੇ ਨੇ ਵੀ ਅੱਜ ਤੱਕ ਕਿਹਾ ਨਹੀਂ ਅਸੀਂ ਜ਼ਮੀਨ ਵੇਚਣੀ ਆ, ਨਾ ਵੇਚਣੀ ਆ, ਤੇ ਨਾ ਕਿਸੇ ਨੂੰ ਆਉਣ ਦੇਣਾ ਇੱਥੇ। ਅੱਛਾ ਜੀ, ਇੱਕ ਗੱਲ ਤੁਹਾਡੇ ਤੋਂ ਮੈਂ ਜਾਣ ਲੈਣਾ। ਹਾਂਜੀ, ਲੋਕ ਕਹਿ ਰਹੇ ਨੇ, ਜਦੋਂ ਆਪਾਂ ਵੀਡੀਓ ਨੂੰ ਸਾਂਝਾ ਕਰਦੇ ਆ, ਲੋਕ ਜਾਂ ਕਹਿ ਲਈਏ ਵੀ ਸਰਕਾਰ ਦਾ ਉਹ ਚਲਾਇਆ ਗਿਆ ਤੰਤਰ ਹੈ, ਉਹ ਥੱਲੇ ਕਮੈਂਟ ਕਰਕੇ ਕਹਿੰਦੇ ਨੇ ਵੀ ਇਹ ਉਹੀ ਲੋਕ ਨੇ ਜਿਹੜੇ ਪ੍ਰਾਈਵੇਟ ਬਿਲਡਰਾਂ ਨੂੰ ਜ਼ਮੀਨਾਂ ਵੇਚਦੇ ਨੇ ਤੇ ਸਰਕਾਰ ਲੈਣਾ ਚਾਹੁੰਦੀ ਹੈ ਤੇ ਤੰਗ ਕਰਦੇ ਨੇ ਵੀ ਨਹੀਂ ਦੇਣੀ। ਸਰਕਾਰ ਨੇ ਜੀ ਇਹ ਚੋਂ ਗੱਫੇ ਖਾਣੇ ਆ, ਇਹ ਜ਼ਮੀਨ ਉਹਨਾਂ ਨੂੰ ਦੇ ਦੇਣੀ, ਅੱਧੋ ਅੱਜ 3 ਪੰਜੀ ਕਰਨੀ ਆ ਜੀ ਉਹਨੀ। ਗੱਲ ਤਾਂ ਇਹ ਹੀ ਆ ਜੀ, ਸਾਡੇ ਕੋਲ ਛੁਡਾ ਲੈਣੀ ਆ, ਮੋਰੇ ਉਹਨੂੰ ਦੇ ਦੇਣੀ ਜ਼ਮੀਨ ਉਹਨਾਂ ਨੇ। ਜ਼ਮੀਨ ਦੇ ਕੇ ਉਹਨੇ ਪੈਸੇ ਹੀ ਖਾਣੇ ਆ, ਮੋਰੇ ਵੋਟਾਂ ਨਹੀਂ ਲੱਗ ਜਾਣਗੀਆਂ। ਪ੍ਰਾਈਵੇਟ ਬਿਲਡਰਾਂ ਨੂੰ ਕੌਣ ਦਿੰਦੇ ਨੇ ਜ਼ਮੀਨ? ਆਪਾਂ ਦੇਖਦੇ ਏਡੇ ਸ਼ਹਿਰ ਕਲੋਨੀਆਂ 'ਚ ਲਿੰਕ ਹੋਊਗਾ ਜੀ, ਉਹਨਾਂ ਨਾਲ ਲਿੰਕ ਹੋਊਗਾ, ਉਹਨਾਂ ਦਾ ਲਿੰਕ ਹੋਊਗਾ ਤਦੇ ਦਊਗੇ ਉਹਨਾਂ ਨੂੰ, ਲਿੰਕ ਕਰਕੇ ਠੇਕਾ ਦਊਗੇ ਕਿਸ ਤਰ੍ਹਾਂ ਵੀ, ਉਹਨਾਂ ਨਾਲ ਫਿਰ ਕਰੂਗੇ, ਹਿੱਸਾ ਪਾਊਗੇ ਆਪਣੇ ਜਿੱਦਾਂ ਵੀ। ਨਹੀਂ, ਮੈਂ ਉਹ ਗੱਲ ਕਰ ਰਿਹਾ ਜਿੱਦਾਂ ਆਪਾਂ ਪਹਿਲਾਂ ਦੇਖਦੇ ਆ, ਸਰਕਾਰ ਦੀ ਗੱਲ ਪਾਸੇ ਰੱਖ ਦਈਏ, ਆਪਾਂ ਦੇਖਦੇ ਆ ਸ਼ਹਿਰਾਂ 'ਚ ਕਿੰਨੀਆਂ ਕਲੋਨੀਆਂ ਕੱਟ ਹੋ ਰਹੀਆਂ ਨੇ, ਉਹ ਵੀ ਤਾਂ ਕੋਈ ਦੇ ਰਿਹਾ ਨਾ, ਉਹ ਕੌਣ ਲੋਕ ਨੇ ਫਿਰ? ਦੇਖੋ ਜੀ, ਜ਼ਮੀਨ ਸਾਡੇ ਦਿੰਦੇ, ਪੈਸਾ ਪੂਰਾ ਭਰਦੇ ਆ ਉਹ। ਅੱਛਾ ਜੀ, ਪੈਸਾ ਦਿੰਦੇ ਕੋਈ, ਇਹ ਨਹੀਂ ਹੈਗਾ ਵੀ ਤੁਹਾਡੇ ਨੂੰ ਛੁਡਾ ਕੇ ਮੁੜ ਕੇ ਤੁਹਾਨੂੰ ਕਹਿੰਦੇ 3 ਸਾਲ ਹੋਈ, ਪਹਿਲਾਂ 30 ਦਿੰਦੇ, ਫਿਰ 50, ਫੇਰ ਦੇਵਾਂਗੇ ਲੱਖ, ਮੁੜ ਕੇ ਜਾਂ 2 ਸਾਲ ਹੋ ਗਏ, ਕਿਸੇ ਨੂੰ 1 ਰੁਪਈਆ ਨਹੀਂ ਦੇਣਾ, ਉਹਨੇ ਕਬਜ਼ਾ ਕਰ ਲੈਣਾ, ਤੁਸੀਂ ਤੁਰੇ ਫਿਰੋ ਪੇਪਰ ਲੈ ਕੇ। ਅਗਲੇ ਤਾਂ ਕਹਿੰਦੇ 10-10% ਦਾ ਵਾਧਾ ਕਰਨਾ ਹਰੇਕ ਸਾਲ। ਕਿਸੇ ਵਾਧਾ ਨਹੀਂ ਕਰਨਾ, ਇਹ ਲੋਕਾਂ ਦੀਆਂ ਮੋਟਰਾਂ ਦੇ ਬਹਿ ਕੇ ਉੱਥੇ ਮੰਜੇ ਢਾ ਕੇ ਫੋਟੋਆਂ ਖਿਚਾ ਕੇ ਭੇਜੀ ਜਾਂਦਾ, ਇੱਥੇ ਆਵੇ ਸਾਡੇ ਖਿਚਾਵੇ ਪਿੰਡ 'ਚ ਸਾਡੇ ਫੋਟੋ ਆਣ ਕੇ। ਇਹ ਹਾਸੇ ਵਾਲੀ ਫੋਟੋ ਖਿੱਚਣ ਦੇ ਦੋ ਫੇਰ ਨਾ ਆ ਡਾਂਗਾ ਮੁੰਡੇ ਚੱਕਣ ਵਾਲੇ ਬਹੁਤ ਤਗੜੇ ਆ, ਇਹਨਾਂ 'ਚ ਬੁੜਾ ਕੋਈ ਨਹੀਂ ਹੈਗਾ, ਇਹ ਡਾਂਗਾ ਭਰਾਉਣ ਵਾਲੇ ਹੀ ਆ ਸਾਰੇ। ਅੱਛਾ ਜੀ, ਹਾਂਜੀ, ਇਹ ਨਵਾਂ ਖੂਨ ਆ ਸਾਰਾ ਖੜਾ, ਬੁੜੇ ਤਾਂ ਮਰ ਗਏ ਸਾਰੇ, ਆ ਸਾਡੇ ਵਰਗੇ ਹੀ ਅਸੀਂ ਆ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਆ, ਆ ਬਾਕੀ ਸਭ ਮੁੰਡੇ ਖੁੰਡੇ ਹੀ ਆ ਜਿਨ੍ਹਾਂ ਦੀ ਜ਼ਮੀਨਾਂ ਆ, ਇਹ ਬੁੜੇ ਇਹ ਹੀ ਬੈਠੇ ਹੁਣ। ਅੱਛਾ, ਇੱਕ ਹੋਰ ਗੱਲ, ਮੈਂ ਇੱਧਰ ਆ ਜਾਣਾ ਬਾਈ। ਜਦੋਂ ਆਪਾਂ ਦਿੱਲੀ ਅੰਦੋਲਨ ਦੇ ਵਿੱਚ ਸੀ, ਇਹ ਗੱਲ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਬੈਠੀ ਹੋਈ ਹੈ ਕਿ ਉੱਥੇ ਖੇਤਾਂ ਦੇ ਸਿਰ ਤੇ ਇੰਨਾ ਲੰਬਾ ਸਮਾਂ ਬੈਠੇ ਰਹੇ। ਜੇਕਰ ਹੋਰ ਕੋਈ ਕਿੱਤਾ ਹੁੰਦਾ, ਹੋਰ ਕੋਈ ਕਿੱਤੇ ਦੇ ਲੋਕ ਜਾ ਕੇ ਬੈਠੇ ਹੁੰਦੇ, ਆਪਾਂ ਕਿਸੇ ਕਿੱਤੇ ਨੂੰ ਮਾੜਾ ਨਹੀਂ ਕਹਿੰਦੇ, ਪਰ ਤਾਂ ਇੰਨੀ ਲੰਬੀ ਸਮੇਂ ਤੱਕ ਲੜਾਈ ਲੜਨੀ ਸੌਖੀ ਨਹੀਂ ਸੀ। ਤੁਹਾਨੂੰ ਕੀ ਲੱਗਦਾ ਕਿ ਖੇਤ ਕਿਸਾਨ ਦੇ ਲਈ ਕੀ ਹੈ? ਖੇਤ ਕਿਸਾਨ ਦੇ ਨਾਲ, ਕਿਸਾਨ ਖੇਤ ਦੇ ਨਾਲ ਕਿਵੇਂ ਜੁੜਿਆ ਹੋਇਆ? ਖੇਤ ਦਾ ਤਾਂ ਜੀ ਕਿਸਾਨ ਦੇ ਨਾਲ ਮਾਂ ਪੁੱਤ ਦਾ ਰਿਸ਼ਤਾ ਆ। ਇੱਥੋਂ ਹੀ ਅਸੀਂ ਰੋਟੀ ਖਾਣੀ ਆ, ਇੱਥੋਂ ਹੀ ਅਸੀਂ ਆਪਣੇ ਪਰਿਵਾਰ ਪਾਲਣੇ ਆ। ਸਾਡੇ ਤਾਂ 90% ਜਿਹੜੇ ਘਰ ਆ ਨਾ, ਉਹ ਇੱਥੇ ਪਸ਼ੂ ਪਾਲਣ ਰੱਖ ਕੇ ਦੁੱਧ ਪਾ ਕੇ ਗੁਜ਼ਾਰਾ ਕਰਦੇ ਆ।
ਤੇ ਜੇ ਦੇਖਿਆ ਜਾਵੇ ਕੋਈ ਸਾਡੇ ਵਿੱਚ ਵੱਡੀ ਖੇਤੀ ਵਾਲਾ ਵੀ ਹੈ ਨਹੀਂ, ਸਾਰੇ ਦੁੱਧ ਪਾ ਕੇ ਡੇਅਰੀ ਦਾ ਗੁਜ਼ਾਰਾ ਕਰਦੇ ਆ। ਜੇ ਇਹ ਮੰਨ ਲਓ ਇਹ ਮਨਜ਼ੂਰ ਹੁੰਦੀ ਆ ਤਾਂ ਸਾਡੇ ਇਹ ਸਾਰੇ ਘਰ ਉਜੜ ਦਿੰਦੇ, ਡੱਬਾ ਚੱਕ ਕੇ ਕੰਮ ਤੇ ਜਾਣ ਵਾਲਾ ਕੰਮ ਹੋ ਜਾਊਗਾ। ਤੇ ਡੈਰੀ ਤਾਂ ਫਿਰ ਪਾ ਹੀ ਨਹੀਂ ਸਕਦੇ, ਅਰਬਨਾਈਜੇਸ਼ਨ ਪਈਆਂ ਹੋਈਆਂ ਸਾਡੀਆਂ ਕੋਈ ਪੱਟ ਕੇ ਦਿਖਾ ਲਿਆ ਕੇ। ਨਹੀਂ ਅਰਬਨ ਏਰੀਆ ਦੇ ਵਿੱਚ ਤਾਂ ਆਪ ਕਹਿੰਦੇ ਮੱਝ ਵੀ ਨਹੀਂ ਰੱਖ ਸਕਦੇ। ਅਸੀਂ ਉਹਨਾਂ ਨੂੰ ਅਰਬਨ ਏਰੀਆ ਨਹੀਂ ਬਣ ਦੇਣਾ, ਤੁਹਾਡੀ ਡੇਅਰੀ ਕਿੱਦਾਂ ਪੱਟ ਦੇਣਗੇ? ਆਉਣ ਤਾਂ ਸਹੀ ਮੈਦਾਨ ਚ ਆਉਣ ਸਾਡੇ ਨਾਲ ਇੱਕ ਵਾਰੀ। ਕਿੱਦਾਂ ਕੀ ਕਹਿੰਦੇ ਹੋ ਜੀ? ਨਹੀਂ ਇੱਧਰ ਗੱਲ ਚੱਲ ਜਾ, ਉੱਧਰ ਗੱਲ ਚੱਲ ਜਾ, ਉੱਧਰ ਗੱਲ ਕਰੋ। ਨਹੀਂ ਕੋਈ ਨਾ ਤੁਸੀਂ ਦੱਸੋ ਮੱਝਾਂ ਕਿੰਨੀਆਂ ਕੁ ਰੱਖੀਆਂ ਤੁਸੀਂ? ਡੈਰੀ ਮੇਰੇ ਕੋਲ ਵੀ ਹੈਗੀ ਆ। ਅੱਛਾ, ਜੇ ਅਰਬਨ ਏਰੀਆ ਚ ਆ ਗਏ ਉਹ ਸਾਰਾ ਮੱਝਾਂ ਨਹੀਂ ਰੱਖਣ ਦੇਣੀਆਂ ਉਹਨਾਂ ਨੇ? ਪਹਿਲਾਂ ਮੇਰੀ ਗੱਲ ਨਾ ਵੜ ਕੇ ਤਾਂ ਦੇਖਣ, ਫਿਰ ਮੈਂ ਦੱਸੂਗਾ ਕੀ ਕਰਨਾ ਸੀ। ਵੜ ਕੇ ਦੇਖਣ ਫਿਰ ਮੈਂ ਦੱਸੂਗਾ ਕੀ ਕਰਨਾ ਆ। ਫਿਰ ਮੈਂ ਤੁਹਾਨੂੰ ਅੱਗੇ ਵੀ ਦੱਸ ਰਿਹਾ ਕੋਲੋਂ ਕਰਨਾ ਪੈਣਾ ਸਾਨੂੰ ਵੀ। ਕਿੱਦਾਂ ਨਾ ਗਵਰਨਮੈਂਟ ਕੋ ਅਸਲਾ ਆ, ਇੱਥੇ ਵੀ ਸਾਰੇ ਅਸਲਾ ਘੁੰਮਣਾ ਪਏ। ਅੱਛਾ ਜੀ, ਹਾਂ। ਤੁਸੀਂ ਕੀ ਕਹਿੰਦੇ ਹੋ? ਤੁਹਾਡੀ ਵੀ ਪਾੜਨਗੇ ਤਾਂ ਇੱਥੇ ਲੱਤਾਂ ਵੱਢਣੀਆਂ, ਕਰਨਾ ਕੀ ਆ? ਅੱਛਾ ਜੀ, ਹਾਂ ਲੱਤਾਂ ਸਿੱਧੀ ਵੱਢਣੀਆਂ, ਗੱਲ ਆ। ਹਾਂ ਸਿੱਧੀ ਗੱਲ ਹੈ। ਅੱਜ ਵੈਸੇ ਜਲੰਧਰ ਚ ਹੀ ਨੇ ਮੁੱਖ ਮੰਤਰੀ ਸਾਹਿਬ। ਜਲੰਧਰ ਆ ਜਾਣ ਤੇ ਇੱਥੇ ਆਣ ਸਾਦਰਾ ਉੱਤੇ ਲੱਤਾਂ ਵਢਾਉਣੀਆਂ ਤਾਂ ਲੈ ਆਓ ਇੱਥੇ। ਹਾਂ, ਲੱਤਾਂ ਵੱਢਾਂਗੇ ਇੱਥੇ, ਸਾਡੀ ਦਾ ਨਹੱਕੀ ਹੋ ਰਹੀ ਆ, ਬੇਨਹੱਕੀ। ਇਹ ਕੋਈ ਚੰਗੀ ਗੱਲ ਥੋੜੋ। ਠੀਕ ਹੈ। ਇੱਕ ਹੋਰ ਗੱਲ ਕਹਿੰਦੇ ਭਾਈਚਾਰਕ ਸਾਂਝ ਨੂੰ ਬਹੁਤ ਸੱਟ ਵੱਜੂਗੀ, ਡੈਮੋਗ੍ਰਾਫੀ ਚੇਂਜ ਹੋਊਗੀ, ਹੋਰ ਸਟੇਟਾਂ ਦੇ ਲੋਕ ਆ ਕੇ ਰਹਿਣਗੇ। ਆਪਾਂ ਜਿਸ ਤਰੀਕੇ ਦੇ ਨਾਲ ਮੋਹਾਲੀ, ਖਰੜ, ਜੀਰਕਪੁਰ ਦੇ ਵਿੱਚ ਦੇਖਦੇ ਆ, ਲੱਗਦਾ ਵੀ ਉਹ ਚੀਜ਼ ਜਦੋਂ ਹੋਊਗੀ ਉਹਦੇ ਨਾਲ ਪੰਜਾਬ ਦਾ ਜਿਹੜਾ ਖਾਸਾ ਹੈ ਭਾਈਚਾਰਕ ਸਾਂਝ ਦਾ, ਹੁਣ ਇੱਥੇ ਇਕੱਠੇ ਹੋਏ ਆ, ਕਿਸੇ ਨੂੰ ਇਹ ਨਹੀਂ ਹੈ ਦਿਲ ਦੇ ਵਿੱਚ ਵੀ ਇਹ ਫਲਾਨਾ ਹੈ, ਇਹ ਹੋਰ ਹੈ, ਲੱਗਦਾ ਹੈ ਉਸ ਚੀਜ਼ ਨੂੰ ਵੀ ਸੱਟ ਵੱਜੂਗੀ। ਇਹ ਸਾਰੇ ਸੱਟ ਵੱਜਣੀ ਹੈ ਜੀ। ਇਹ ਤਾਂ ਭਾਈਚਾਰਾ ਹੀ ਖਤਮ ਹੋ ਜਾਣਾ ਸਾਡਾ। ਸਾਡਾ ਭਾਈਚਾਰਾ ਖਤਮ ਹੋਣਾ ਜਾਂ ਸਾਡੇ ਅਸੀਂ ਇਕੱਠਿਆਂ ਨੇ ਰਹਿਣਾ ਹੀ ਨਹੀਂ, ਸਾਨੂੰ ਇਕੱਠੇ ਰਹਿਣ ਦੇਣਾ ਤੇ ਉੱਥੇ ਵੀ ਭਾਈਚਾਰਾ ਫਿਰ ਕਿੱਥੋਂ ਆਊਗਾ? ਸਾਡੇ ਖਰਿਆ ਕਿੱਥੇ ਜਾਣਾ ਪੈਣਾ, ਅੱਛਾ ਜ਼ਮੀਨਾਂ ਛੱਡ ਕੇ ਖਰਿਆ ਕਿੱਥੇ ਜਾਣਾ ਪੈਣਾ। ਹੁਣ ਕਹੀ ਤਾਂ ਜਾਂਦੇ ਸਾਡੇ ਭਰਾ ਵੀ ਡੱਬਾ ਚੱਕਾਂਗੇ ਅਸੀਂ, ਇਸ ਉਮਰ 'ਚ ਕੌਣ ਦਿਹਾੜੀ ਦਊਗਾ? ਕਿੱਥੋਂ ਕੰਮ ਲਵਾਂਗੇ? ਕਿੱਥੇ ਇੰਡਸਟਰੀ ਆ ਕਰੋਨਾ ਆਇਆ ਸੀ ਜੀ, ਕਰੋਨਾ ਆਇਆ, ਇੰਡਸਟਰੀ ਫੇਲ, ਛੋਟਾ ਜ਼ਿਮੀਦਾਰ ਛੋਟਾ ਬਿਜ਼ਨਸਮੈਨ ਫੇਲ, ਬੜੀਆਂ ਇੰਡਸਟਰੀਆਂ ਮਿੱਲਾਂ ਫੇਲ ਹੋ ਗਈਆਂ। ਇੱਕ ਸਿਰਫ ਕੌਣ ਬਚਿਆ ਸੀ? ਕਿਸਾਨ ਬਚਿਆ ਹੈ। ਕਿਸਾਨ ਹੀ ਬਚਿਆ ਨਾ। ਅੱਛਾ ਉਹ ਹੁਣ ਉਹਨੇ ਦੇਖ ਲਿਆ ਵੀ ਇਹ ਕਿਸਾਨ ਤਾਂ ਮਰਦਾ ਨਹੀਂ, ਇਹਨੂੰ ਕਿੱਦਾਂ ਮਾਰਨਾ? ਇਹ ਸਿਰਫ ਕਿਸਾਨ ਨੂੰ ਮਾਰਨੇ ਦੀਆਂ ਗੱਲਾਂ, ਕਿਸਾਨੀ ਔਰ ਪੰਜਾਬੀ ਇਹਨੂੰ ਖਤਮ ਕਰਨਾ ਚਾਹੁੰਦੇ ਆ ਇਹ ਲੋਕ। ਹੋਰ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ। ਇਹ ਆਮ ਆਦਮੀ ਪਾਰਟੀ ਵਾਲੇ ਜਦੋਂ ਸੱਤਾ ਦੇ ਵਿੱਚ ਆਏ ਸੀ, ਲੱਗਦਾ ਸੀ ਕਿ ਆ ਵੀ ਚੀਜ਼, ਆ ਵੀ ਦਿਨ ਦਿਖਾਉਣਗੇ। ਇਹ ਲੱਗਦਾ ਨਹੀਂ ਐਸਾ। ਡੈਰੀਆਂ ਰੱਖੀਆਂ ਆ, ਮੈਂ ਫਸਲ ਬਾੜੀ ਵੱਢ ਲਿਆ, ਬੱਚੇ ਪਾਲਦੇ ਆ, ਤਾਂ ਅਸੀਂ ਉਸ ਨੂੰ ਦੇਖ ਕੇ ਕੀ ਲੈ ਜਾਣਾ ਉੱਚੋਂ। ਆਹੋ ਐਸਾ ਡਾਂਗ ਮਾਰਨੇ ਤਿਆਰ ਆ। ਅੱਜ ਵੀ ਸਾਡੇ ਖੇਤਾਂ ਕੋਈ ਵੀ ਆ ਜੂਗਾ, ਪੁੱਠਾ ਕਰਕੇ ਟੰਗਾਂਗੇ। ਪੁੱਠਾ ਕਰਕੇ? ਹਾਂਜੀ। ਅੱਛਾ, ਇਸ ਤੋਂ ਇਲਾਵਾ ਕੋਈ ਕਿੱਤਾ ਆਉਂਦਾ ਵੀ ਚਲੋ ਖੇਤੀਯੋਗ ਜ਼ਮੀਨ ਜਾਂਦੀ ਲੱਗੀ, ਅਗਲੇ ਧੱਕੇ ਨਾਲ ਲੈ ਗਏ, ਫਿਰ ਉਸ ਤੋਂ ਬਿਨਾ ਕੋਈ ਕੰਮ ਆਉਂਦਾ ਜਿਹੜਾ ਕਰ ਇਹਨਾਂ ਬਣਨੇ ਨਹੀਂ ਦੇਣਾ ਸਾਡੇ ਪਿੰਡ। ਇੰਨੇ ਟੱਕਰੇ ਕਰਕੇ ਤੋਰੂਗਾ ਏਦਾਂ ਸਾਡਾ ਪਿੰਡ ਆ। ਸਭ ਮੁੰਡੇ ਆਏ ਨਹੀਂ ਕੰਮਾਂ ਦੇ ਲੱਗੇ ਹੋ ਖੇਤਾਂ 'ਚ। ਝੋਨਾ ਕਿਹੜਾ ਕਿੱਤਾ ਆਉਂਦਾ ਜੀ ਇਸ ਤੋਂ ਇਲਾਵਾ? ਆਹ ਖੇਤੀ ਗੱਲ ਟਰੈਕਟਰ ਚਲਾ ਸਕਦੇ ਆ, ਬਾਕੀ ਆ ਆਪਣਾ ਕੰਮ ਉੱਪਰਲਾ ਜਿਹੜੇ ਸਾਰੇ ਰਿਸ਼ਤੇਦਾਰਾਂ ਦੇਖਦੇ ਜਾਣਾ, ਇਹ ਕੰਮ ਤਾਂ ਮੁੱਕਦੇ ਹੀ ਨਹੀਂ। ਇਹ ਵੀ ਜ਼ਰੂਰੀ ਕੰਮ। ਇਹ ਜ਼ਰੂਰੀ ਆ ਕਿ ਨਹੀਂ? ਇਹ ਤੁਸੀਂ ਰਿਸ਼ਤੇਦਾਰ ਦੇ ਨਹੀਂ ਜਾਂਦੇ, ਰਿਸ਼ਤੇਦਾਰ ਬੋਲਣ ਨੂੰ ਹਟ ਜਾਂਦਾ ਆ, ਹਟ ਜਾਂਦਾ ਕਿ ਨਹੀਂ? ਤੁਸੀਂ ਵੀ ਹੈਗੇ ਜਾਂਦੇ ਆਉਂਦੇ ਆ। ਅਗਲਾ ਕਹਿੰਦਾ ਇਹ ਤੇ ਵਿਹਲੇ ਨਹੀਂ, ਉਹਨੇ ਤਾਂ ਆਵੇ ਜਿਹੜੇ ਆਉਂਦੇ ਹੀ ਨਹੀਂ ਕਿਸੇ ਰਿਸ਼ਤੇਦਾਰ ਦੇ, ਉਹ ਰਿਸ਼ਤੇਦਾਰੀ ਛੁੱਟ ਜਾਂਦੀ ਆ। ਸਹੀ ਗੱਲ ਹੈ। ਠੀਕ ਨਹੀਂ? ਜ਼ਿਮੀਦਾਰ ਕਦੀ ਵਿਹਲਾ ਨਹੀਂ ਹੁੰਦਾ। ਰਾਤ ਨੂੰ ਮੋਟਰਾਂ ਤੇ ਜਾਣਾ, ਖਾਦਾਂ ਪਾਉਣੀਆਂ, ਸਭ ਦਵਾਈਆਂ ਸਪਰੇਆਂ ਕਰਨੀਆਂ, ਇਹ ਸਾਰੇ ਕੰਮ ਤਾਂ ਚੱਲਦੇ ਹੀ ਆ, ਕਰਨੇ ਪੈਣੇ ਸਾਨੂੰ ਵੀ ਕਰਦੇ ਦੀ। ਜ਼ਿਮੀਦਾਰ ਆਪ ਕਰਦਾ, ਧਾਰਾਂ ਝੋਨੇ ਅਸੀਂ ਆਪ, ਅਸੀਂ ਕਿਸੇ ਲੇਬਰ ਤੋਂ ਨਹੀਂ ਚੋਣੇ, ਆਪ ਚੋਣੇ ਪਸ਼ੂ ਹੱਥੀਂ ਕਿਰਤ ਕਰਦੇ, ਹੱਥੀਂ ਕਰਦੇ ਆ। ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਹੈ ਕਿ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚੱਕਰੀ। ਹਾਂਜੀ, ਇਹ ਨਾ ਕਹਿਣ ਬਈ ਆ ਟੋਰਾਂ ਕੱਢ ਕੇ ਇੱਥੇ ਤੁਰੇ ਫਿਰਦੇ ਆ, ਜਦੋਂ ਇਹਨਾਂ ਨੂੰ ਮੋਟਰਾਂ ਤੇ ਦੇਖੋ ਇਹ ਭਈਏ ਲੱਗਦੇ ਸਾਰੇ ਹੀ। ਇਹਨਾਂ ਦੀਆਂ ਵਰਦੀਆਂ ਖੂਹ ਤੇ ਪਈਆਂ ਕੰਮ ਵਾਲੀਆਂ। ਹਾਂ, ਉਹ ਤਾਂ ਕਹਿੰਦੇ ਮੁੱਖ ਮੰਤਰੀ ਸਾਹਿਬ ਤਾਂ ਟੀਚਰਾਂ ਕਰਦੇ ਸੀ, ਕਹਿੰਦੇ ਵੀ ਇਹ ਨਹੀਂ ਖੇਤ ਖੂਤ ਜਾਂਦੇ ਜਿਹੜੇ ਕਿਸਾਨ ਲੀਡਰ। ਉਹਨੂੰ ਤੂੰ ਕਦੀ ਗਿਆ? ਉਹਨੂੰ ਪੁੱਛਿਓ ਤੂੰ ਗਿਆ ਕਦੀ? ਹੈ ਕਦੀ ਖੇਤ ਚ ਗਿਆ ਵੀ ਫੇਰ ਪਤਾ ਲੱਗ ਜਾ। ਉਹਨੂੰ ਛੋਲੇ ਨਹੀਂ ਪਤਾ ਕਿਹੜੇ ਟਾਈਮ ਬੀਜਣੇ, ਤਾਂ ਸਰੋਂ ਕਦੋਂ ਬੀਜੀ ਦੀ ਆ। ਕਰੇ ਸਾਡੇ ਨਾਲ ਗੱਲ। ਝੋਨਾ ਪਤਾ, ਝੋਨਾ ਲਾਉਣ ਦੇ ਟਾਈਮ ਹੁਣ ਕਹੀਆਂ ਲੋਕਾਂ ਨੂੰ ਮੈਂ ਬੱਤੀ ਬਹੁਤ ਜੜਦਾ, ਬੱਤੀ ਇਕੱਲਾ ਜੜਦਾ, ਅਸੀਂ ਟੈਕਸ ਨਹੀਂ ਭਰਦੇ। ਇਹ ਤਾਂ ਆਪਣੇ ਪੱਲਿਓਂ ਦਿੰਦਾ, ਫੇਰ ਗੱਲ ਕਰੇ ਵੀ ਹਾਂ ਬੱਤੀ ਮੈਂ ਦਿੰਦਾ। ਆ ਯੂਰੀਆ ਹੁਣ ਨਹੀਂ ਮਿਲ ਰਿਹਾ, ਡਾਇਆ ਫੇਰ ਨਹੀਂ ਮਿਲਣਾ ਜਦੋਂ ਲੋੜ ਪੈਣੀ ਆ। ਉਹ ਜੇ ਮਿਲਣੀ ਹੁਣ ਯੂਰੀਆ ਉਦੋਂ ਹੋਣਾ ਜਦ ਲੋਕਾਂ ਨੂੰ ਲੋੜ ਨਹੀਂ ਹੋਣੀ। ਦਵਾਈਆਂ ਤਾਂ ਨਕਲੀ ਆ ਜੀ, ਨਕਲੀ ਆ ਰਹੀਆਂ, ਇਹ ਵੀ ਗੱਲ ਹੈ। ਹੁਣੇ ਪਿੱਛੇ ਜੇ ਸਟੱਡੀ ਆਈ ਸੀ। ਹਾਂਜੀ, ਇਹ ਚੀਜ਼ ਹੈ। ਹਰੇਕ ਚੀਜ਼ ਦੀ ਛੋਟ ਆ। ਜ਼ਿਮੀਦਾਰ ਨੂੰ ਹਰ ਪਾਸੇ ਤੰਗ ਕੀਤਾ ਜਾ ਰਿਹਾ, ਯੂਰੀਏ ਤੋਂ ਡਾਏ ਤੋਂ, ਜਿੰਨੀਆਂ ਰੇਹਾਂ ਸਪਰੇਆਂ ਸਾਰੀਆਂ ਜਾਲੀ ਆ ਰਹੀਆਂ ਜੀ। ਅੱਛਾ, ਫਿਰ ਨੀਤੀਆਂ ਚਾਹੀਦੀਆਂ ਕਿੱਦਾਂ ਦੇ ਨੇ? ਸਾਰਿਆਂ ਚੋਂ ਕੋਈ ਵੀ ਜਵਾਬ ਦੇ ਸਕਦਾ ਵੀ ਜੇ ਲੈਂਡ ਪੂਲਿੰਗ ਵਰਗੀ ਨੀਤੀ ਨਹੀਂ ਚਾਹੀਦੀ, ਫਿਰ ਕਿੱਦਾਂ ਦੀ ਨੀਤੀ ਚਾਹੀਦੀ ਹੈ ਪੰਜਾਬ ਨੂੰ? ਦੇਖੋ ਨੀਤੀ ਤਾਂ ਉਹ ਚਾਹੀਦੀ ਆ ਭਾਈਚਾਰਕ ਨੀਤੀ। ਲਾ ਲਓ ਜਿੱਦਾਂ ਹੁਣ ਲਾ ਲਓ ਵੀ
ਸਾਡੀ ਭੁੱਲਾਰਾਈ ਦੀ ਪੰਚਾਇਤ ਆ, ਜੇਕਰ ਲੋਕਾਂ ਨੇ ਪੰਚਾਇਤ ਬਣਾਈ ਆ, ਪੰਚਾਇਤ ਕਿਸ ਵਾਸਤੇ ਹੁੰਦੀ ਆ? ਪਿੰਡ ਦੇ ਵਿਕਾਸ ਲਈ ਜਾਂ ਪਿੰਡ ਦੀ ਡਿਵੈਲਪਮੈਂਟ ਦੇ ਲਈ। ਜੇਕਰ ਪਿੰਡ ਦੀ ਡਿਵੈਲਪਮੈਂਟ ਮੈਂ ਕਰਨ ਦੇ ਨਾਲ ਕੋਈ ਧੜੇ ਬਣਾਈ ਜਾਵਾਂ ਜਾਂ ਕੋਈ ਇਦਾਂ ਦਾ ਕੰਮ ਕਰ ਦੇਵਾਂ ਜਿਹੜਾ ਪਿੰਡ ਦੇ ਵਿਰੋਧੀ ਹੋਵੇ, ਫਿਰ ਮੈਨੂੰ ਸਰਪੰਚ ਜਾਂ ਸਾਨੂੰ ਪੰਚਾਇਤ ਕੌਣ ਕਹੂਗਾ? ਸਰਕਾਰ ਨੂੰ ਚਾਹੀਦਾ ਉਹ ਪਾਲਿਸੀਆਂ ਬਣਾਵੇ, ਜਿੱਦਾਂ ਕਿ ਲਾ ਲਓ ਵੀ ਆਪਣੇ ਹਿਮਾਚਲ ਦੇ ਵਿੱਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਅਦਰ ਸਟੇਟ ਵਾਲਾ, ਕੋਈ ਇਦਾਂ ਦੀ ਪਾਲਿਸੀਜ਼ ਬਣਾਈ ਜਾਵੇ ਜਿਹਦੇ ਨਾਲ ਕਿ ਪੰਜਾਬ ਨੂੰ ਫਾਇਦਾ ਹੋਵੇ। ਉਹ ਪਾਲਿਸੀਆਂ ਨਾ ਬਣਾਈਏ ਜਿਹਦੇ ਨਾਲ ਸਰਕਾਰ ਪੰਜਾਬ ਉੱਜੜ ਜਾਵੇ। ਇਹ ਉੱਜੜਨ ਵਾਲੀ ਕੋਸ਼ਿਸ਼ ਆ, ਕਿਉਂਕਿ ਅਸੀਂ ਭਾਈਚਾਰਕ ਸਾਂਝ ਵਾਲੇ ਲੋਕ ਆ। ਪਿੰਡਾਂ ਤੇ ਸ਼ਹਿਰਾਂ ਦਾ ਬਹੁਤ ਫਰਕ ਆ। ਜਿਹੜੇ ਪਿੰਡਾਂ ਦੇ ਲੋਕ ਨੇ ਭਾਈਚਾਰਕ ਸਾਂਝ ਵਾਲੇ ਨੇ, ਜੇਕਰ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਮਰਗ ਦਾ ਪ੍ਰੋਗਰਾਮ ਹੋਵੇ ਜਾਂ ਕੋਈ, ਤੁਸੀਂ ਦੇਖੋ ਕਿ ਸਾਰੇ ਆਪਣਾ ਕੰਮ ਛੱਡ ਕੇ ਇੱਕ ਸੱਥ ਦੇ ਵਿੱਚ ਇਕੱਠੇ ਹੋ ਜਾਂਦੇ। ਇਹਨੂੰ ਕੀ ਕਹਿੰਦੇ? ਇਹਨੂੰ ਭਾਈਚਾਰਕ ਸਾਂਝ ਤੇ ਭਾਈਚਾਰਕ ਵਾਲਤਾ। ਪਿੰਡਾਂ ਦੇ ਲੋਕ ਅੱਜ ਵੀ ਆਪਾਂ ਕਹਿੰਦੇ ਆ ਜੀ ਪਿੰਡਾਂ ਦੇ ਲੋਕ ਬਾਹਰ ਚਲ ਗਏ। ਬਾਹਰ ਕਿੱਥੋਂ ਗਏ? ਅਸੀਂ ਇੱਥੋਂ ਜ਼ਮੀਨ ਤੋਂ ਆਪਣੇ ਤੋਂ ਪੈਸੇ ਕਮਾਏ ਆ, ਆਪਣੇ ਨਿਆਣੇ ਨੂੰ ਸਟੱਡੀ ਕਰਵਾਈ ਆ, ਸਟੱਡੀ ਕਰਵਾ ਕੇ ਅਸੀਂ ਜੇਕਰ ਬਾਹਰ ਭੇਜੇ ਆ, ਫਿਰ ਜੇਕਰ ਸਾਡੀਆਂ ਜ਼ਮੀਨਾਂ ਖੋਈਆਂ ਜਾਣਗੀਆਂ ਤੇ ਅਸੀਂ ਨਹੀਂ ਖੋਣ ਦੇਣੀਆਂ। ਅੱਛਾ, ਆਖਰੀ ਸਵਾਲ ਦਾ ਜਵਾਬ ਦੇ ਦਿਓ। ਤੁਸੀਂ ਸਰਪੰਚ ਹੋ, ਬੇਸ਼ੱਕ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹੋ, ਤੁਸੀਂ ਕਿਹਾ ਮੈਂ ਪਿੰਡ ਦੇ ਨਾਲ ਆ, ਪਰ ਪਿੱਛੋਂ ਪ੍ਰੈਸ਼ਰ ਕਿਸੇ ਤਰੀਕੇ ਦਾ ਆ ਰਿਹਾ ਹੈ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਵੀ ਭਾਈ ਇਹ ਕੰਮ ਨਾ ਕਰੋ, ਪਰ ਵਿਰੋਧ ਨਾ ਕਰੋ? ਜਿਹੜੇ ਸਰਕਾਰੀ ਨੁਮਾਇੰਦੇ ਹੁੰਦੇ ਆ ਨਾ, ਇਹ ਪ੍ਰੈਸ਼ਰਾਈਜ਼ ਕਰਦੇ ਹੀ ਹੁੰਦੇ ਆ। ਕਰਦੇ ਨੇ ਹੁਣ? ਨਹੀਂ, ਦੇਖੋ ਪ੍ਰੈਸ਼ਰਾਈਜ਼ ਹੋਣਾ ਵੀ ਬੰਦੇ ਦੇ ਹੱਥ 'ਚ ਆ। ਜੇਕਰ ਮੈਂ ਪ੍ਰੈਸ਼ਰਾਈਜ਼ ਹੋਊਂਗਾ ਤਾਂ ਹੀ ਆ। ਮੇਰੇ ਤੇ ਕੋਈ ਪ੍ਰੈਸ਼ਰ ਹੀ ਨਹੀਂ, ਮੈਂ ਪਿੰਡ ਦੇ ਨਾਲ ਆ। ਜੇਕਰ ਮੇਰੇ ਤੇ ਕੋਈ ਪ੍ਰੈਸ਼ਰ ਪਾਊਗਾ ਵੀ ਨਹੀਂ, ਪਹਿਲੋਂ ਮੈਂ ਪਿੰਡ ਦਾ ਫੇਰ ਸ਼ਹਿਰ ਦਾ। ਜੇਕਰ ਭੁੱਲਾਰਾਈ ਹੈਗਾ, ਜੇ ਮੈਂ ਰਾਜੂ ਭੁੱਲਾਰਾਈ ਵਾਲਾ ਵੱਜਦਾ ਤੇ ਭੁੱਲਾਰਾਈ ਯਾਰ ਕਰਕੇ ਵੱਜਦਾ, ਉਦਾਂ ਤਾਂ ਨਹੀਂ ਵੱਜਦਾ। ਮੈਂ ਪਿੰਡ ਦੇ ਨਾਲ ਆ, ਕੋਈ ਮੈਨੂੰ ਪ੍ਰੈਸ਼ਰ ਨਹੀਂ ਪਾ ਸਕਦਾ ਕਿਉਂਕਿ ਮੈਨੂੰ ਪਿੰਡ ਨੇ ਬਣਾਇਆ ਜੀ। ਧੰਨਵਾਦ। ਸੋ ਇਹ ਭੁੱਲਾਰਾਈ ਪਿੰਡ ਦੇ ਵਿੱਚ ਹੋਇਆ ਇਕੱਠ ਸੀ। ਗੁਰਦੁਆਰਾ ਸਾਹਿਬ ਦੇ ਅੰਦਰ ਇਸ ਸਮੇਂ ਖੜੇ ਆ। ਪਿੰਡ ਵਾਲਿਆਂ ਨੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਕੋਈ ਵੀ ਵਿਅਕਤੀ 200 ਤੋਂ ਵੱਧ ਏਕੜ ਆਈ ਹੋਈ ਜ਼ਮੀਨ ਦੇ ਵਿੱਚੋਂ 1 ਇੰਚ ਵੀ ਜ਼ਮੀਨ ਨਹੀਂ ਦੇਣਾ ਚਾਹੁੰਦਾ, ਬੇਸ਼ੱਕ ਇੰਡਸਟਰੀਲਿਸਟ ਹੋਣ, ਬੇਸ਼ੱਕ ਕਿਸਾਨ ਹੋਣ। ਕੁੱਲ ਮਿਲਾ ਕੇ ਗੱਲ ਇਹੀ ਹੈ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।